ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿੱਚ ਸ਼ੇਖ ਸਾਦੀ ਨੂੰ ਕੋਟ ਕੀਤਾ। ਹਾਂਜੀ, ਸਿੱਖਾਂ ਦਾ ਬਹੁਤ ਨੇੜੇ ਦਾ ਰਿਸ਼ਤਾ। ਇੱਕ ਤਾਂ ਇਹ ਹੈ ਵੀ ਜਿਹੜਾ ਸਿੱਖਾਂ ਦਾ ਆਪਣਾ ਖਿੱਤਾ ਉੱਥੇ ਦਾ ਸਾਰਾ, ਹੁਣ ਚਲੋ ਪੰਜਾਬ ਤੁਸੀਂ ਦੇਖੋ ਵੀ ਫਿਰ ਓਬਵੀਅਸਲੀ ਇਹ ਆਥਰ ਆਪਣੇ ਆਪ ਇੰਪੋਰਟੈਂਟ ਬਣ ਜਾਂਦਾ। ਬਿਲਕੁਲ, ਵੀ ਜੇ ਸਾਡੇ ਗੁਰੂ ਸਾਹਿਬ ਨੇ ਇਹਨਾਂ ਨੂੰ ਕੋਟ ਕੀਤਾ ਆ, ਉਹ ਤੋਂ ਪਹਿਲਾਂ ਹੋਏ, ਉਹ ਤੋਂ ਪਹਿਲਾਂ ਦੀਆਂ ਇਹ ਕਿਤਾਬਾਂ ਆ ਗੁਰੂ ਸਾਹਿਬ ਤੋਂ, ਜੇ ਉਹਨਾਂ ਨੇ ਪੜ੍ਹੀ ਅਤੇ ਕੁਛ ਚੰਗਾ ਲੱਗਾ ਹੋਊਗਾ ਤਾਂ ਹੀ ਕੁਛ ਕੋਟ ਕੀਤਾ। ਹਾਂਜੀ, ਵੀ ਇਹ ਆਪਣੇ ਖਿੱਤੇ 'ਚ ਕਿਤਾਬ ਹਮੇਸ਼ਾ ਤੋਂ ਰਹੀ ਹੈ। ਜਦੋਂ ਦਾ ਇਨਫੈਕਟ ਸ਼ੇਖ ਸਾਦੀ ਹਿੰਦੁਸਤਾਨ ਆਏ ਆ ਅਤੇ ਸੋਮਨਾਥ ਦੇ ਮੰਦਰਾਂ ਤੱਕ ਗਏ ਆ, ਅਤੇ ਉਹਨੂੰ ਕ੍ਰਿਟੀਸਾਈਜ਼ ਵੀ ਕੀਤਾ ਦੂਜੀ ਬੁੱਕ 'ਚ। ਜਿਹੜੀ ਫ੍ਰੀ ਕਿਤਾਬ ਉਹ ਕੋਈ ਪੜ੍ਹਦਾ ਨਹੀਂ। ਇਸ ਚੀਜ਼ ਦੇ 'ਤੇ ਮੈਨੂੰ ਥੋੜ੍ਹਾ ਜਿਹਾ ਇਸ ਗੱਲੋਂ ਹਰਜ ਆ ਵੀ, ਕਿਉਂਕਿ ਫ੍ਰੀ ਸਾਰੀਆਂ ਚੀਜ਼ਾਂ ਜਦੋਂ ਹੋ ਜਾਂਦੀਆਂ ਫਿਰ ਬੰਦੇ ਨੂੰ ਉਹਦਾ ਮੁੱਲ ਨਹੀਂ ਰਹਿੰਦਾ, ਵੈਲਿਊ ਨਹੀਂ ਰਹਿੰਦੀ। ਕਿਤਾਬ ਖਰੀਦ ਕੇ ਜਿਹੜੀ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। ਕੋਈ ਤੁਹਾਨੂੰ ਗਿਫਟ ਕਰ ਰਿਹਾ ਉਹ ਵੱਖਰੀ ਗੱਲ ਆ, ਪਰ ਇਹ ਆ ਵੀ ਉਹ ਸਟਾਲ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਉੱਥੇ ਕੋਈ ਭੇਟਾ ਨਾ ਹੋਵੇ, ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਕਹਿਣ ਦਾ ਮਤਲਬ ਵੀ ਕਿਤਾਬ ਮੁੜ ਮੁੱਖ ਧਾਰਾ ਦੇ ਵਿੱਚ ਵਾਪਸ ਆਈ ਹੈ ਨਾ। ਉਹਦੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ, ਇਹ 'ਚ ਕੋਈ ਸ਼ੱਕ ਨਹੀਂ। ਅਤੇ ਇੱਕ ਕਾਰਨ ਵੀ ਸੀਗਾ, ਦੁਨੀਆ ਤੋਂ ਦੂਰ ਵੀ ਗਈ। ਹਾਂਜੀ, ਨਹੀਂ ਹਾਂ ਚਲੋ ਦੋਨੋਂ ਚੀਜ਼ਾਂ ਹੀ, ਦੋਨੇ ਆ। ਬਾਕੀ ਪੜ੍ਹਨੀ ਵੀ ਸੌਖੀ ਹੋ ਗਈ। ਕਈ ਬੰਦੇ ਹੁਣ ਕਹਿੰਦੇ ਨੇ ਵੀ ਕਿਤਾਬ, ਜਿਵੇਂ ਮੈਨੂੰ ਹਾਰਡ ਕਾਪੀ ਪੜ੍ਹਨੀ ਵਧੀਆ ਲੱਗਦੀ, ਮੈਂ ਆਈ ਥਿੰਕ ਕੋਈ ਵੀ ਕਿਤਾਬ ਡਿਜੀਟਲੀ ਨਹੀਂ ਪੜ੍ਹੀ, ਮੇਰੇ ਤੋਂ ਪੜ੍ਹਨੀ ਹੁੰਦੀ। ਮੈਨੂੰ ਇਹ ਹੁੰਦਾ ਵੀ ਕਿਤਾਬ ਮੇਰੇ ਹੱਥ 'ਚ ਹੀ ਹੋਵੇ। ਕਿਸੇ ਨੂੰ ਸੌਖ ਲੱਗਦੀ, ਉਹ ਕਿਸੇ ਨੂੰ ਉਹ ਸੌਖ ਲੱਗਦੀ ਵੀ ਫੋਨ 'ਤੇ ਅਵੇਲੇਬਲ ਆਪਣੇ, ਜਾਂ ਆਡੀਓ ਬੁੱਕਸ ਆ ਗਈਆਂ, ਕਿਸੇ ਨੂੰ ਉਹ ਸੌਖੀ ਲੱਗਦੀ ਸੁਣ ਲਈਏ, ਪੜ੍ਹਨ ਦੀ ਵੀ ਸੁਣ ਲਈ, ਹੈ ਨਾ। ਸੋ ਇਹ ਇੱਕ ਸਟੱਡੀ ਆ ਜਿਹੜੀ ਸਪੈਸ਼ਲ ਕੀਤੀ ਗਈ ਵੀ ਘਰ ਦੇ ਵਿੱਚ ਕਿਤਾਬਾਂ ਪਈਆਂ ਹੋਣ, ਇੱਕ ਕਾਰਨਰ ਹੋਵੇ, ਤੁਹਾਡੇ ਨਿਆਣਿਆਂ ਦੀ ਵੋਕੈਬਲਰੀ, ਤੁਹਾਡੀ ਆਪਣੀ ਵੋਕੈਬਲਰੀ ਉਹ ਹਮੇਸ਼ਾ ਜ਼ਿਆਦਾ ਹੁੰਦੀ ਹੈ, ਚਾਹੇ ਤੁਸੀਂ ਉਹਨੂੰ ਕਦੀ ਖੋਲ੍ਹਿਆ ਵੀ ਨਾ ਹੋਵੇ ਕਿਤਾਬ। ਇਹ ਦੇਖੋ ਸਟੱਡੀ ਆ, ਕਹਿੰਦੇ ਵੀ ਇਹ ਜਾਦੂ ਹੀ ਆ ਕਿਤਾਬਾਂ ਦਾ ਤੁਹਾਡੇ। ਕਿਉਂਕਿ ਹੁਣ ਤਾਂ ਸਾਧਨ ਸੌਖੇ ਹੋ ਗਏ ਅਰਸ਼ਦੀਪ ਸਿੰਘ ਜੀ, ਵੀ ਤੁਸੀਂ ਆ ਜਾ ਸਕਦੇ ਬਹੁਤ ਸੌਖੀਆਂ ਥਾਵਾਂ ਦੇ ਉੱਤੇ, ਆਉਣਾ ਜਾਣਾ ਸੌਖਾ ਹੋ ਗਿਆ। ਪਹਿਲੋਂ ਇੱਦਾਂ ਨਹੀਂ ਸੀ, ਪਹਿਲੋਂ ਕਿਤਾਬਾਂ ਦੀ ਦੁਨੀਆ ਦੇ ਜ਼ਰੀਏ ਹੀ ਦੁਨੀਆ ਕਹਿ ਲਓ ਵੀ ਸੈਰ ਕਰਦੀ ਸੀ, ਵੀ ਆਉਂਦੇ ਸੀ ਜਾਂਦੇ ਸੀਗੇ, ਹੈ ਨਾ। ਵੀ ਉਹ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਦਾ ਇੱਕ ਇਹ ਵਿਸ਼ੇਸ਼ ਪ੍ਰੋਗਰਾਮ ਜੋ ਪੰਜਾਬੀ ਰੇਡੀਓ USA ਦੇ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ, ਤੁਹਾਡੇ ਨਾਲ ਕਿਤਾਬ ਦੀ ਦੁਨੀਆ ਦੇ ਵਿੱਚ ਅਸੀਂ ਜਾਇਆ ਕਰਾਂਗੇ। ਇਸ ਪ੍ਰੋਗਰਾਮ ਦੇ ਜ਼ਰੀਏ ਵੱਖ-ਵੱਖ ਕਿਤਾਬਾਂ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਹੋਊਗੀ। ਖੁਦ ਪੜ੍ਹਾਂਗੇ ਉਸ ਨੂੰ ਪਹਿਲਾਂ ਥੋੜ੍ਹਾ, ਫਿਰ ਉਸ ਦੇ ਬਾਰੇ ਜਾਂ ਉਸ ਕਹਾਣੀ ਦੇ ਬਾਰੇ, ਉਹਨਾਂ ਖਿਆਲਾਂ ਦੇ ਬਾਰੇ ਤੁਹਾਡੇ ਨਾਲ ਚਰਚਾ ਕਰਿਆ ਕਰਾਂਗੇ। ਅੱਜ ਦਾ ਸਾਡਾ ਇਹ ਪਲੇਠਾ ਪ੍ਰੋਗਰਾਮ, ਅੱਜ ਦਾ ਪਹਿਲਾ ਇਹ ਪ੍ਰੋਗਰਾਮ ਅੱਜ ਦੀ ਕਿਤਾਬ, ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੀ ਕਿਤਾਬ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਅੱਜ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ। ਇਹਨਾਂ ਦੇ ਨਾਲ ਆਪਾਂ ਇੱਕ ਬੜੀ ਦੁਨੀਆ ਦੀ ਇੱਕ ਅਹਿਮ, ਬਹੁਤ ਇੱਕ ਪੁਰਾਣੀ ਕਿਤਾਬ, ਉਸ ਦੇ ਨਾਲ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ। ਉਸ ਦੇ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਰਸ਼ਦੀਪ ਸਿੰਘ ਹੁਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਰਸ਼ਦੀਪ ਸਿੰਘ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਰਨ ਜੀ, ਸਾਰੇ ਸੁਣਨ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸੋ ਕਿਤਾਬ ਦੀ ਦੁਨੀਆ ਬੜੀ ਇੱਕ ਵਧੀਆ ਦੁਨੀਆ, ਆਪਾਂ ਵੱਖ-ਵੱਖ ਖਿਆਲਾਂ ਦੇ ਨਾਲ ਉਸ ਦੇ ਵਿੱਚ ਜੁੜਦੇ ਹਾਂ। ਜਿਹੜੇ ਕੋਈ ਲੋਕ ਜਿਨ੍ਹਾਂ ਨੇ ਆਪਣੇ ਖਿਆਲਾਂ ਨੂੰ ਇਹਨਾਂ ਅੱਖਰਾਂ ਦੇ ਵਿੱਚ ਪਰੋਇਆ ਹੁੰਦਾ ਆ, ਉਹਨਾਂ ਨੂੰ ਸਮਝਣ ਦੀ ਆਪਣੀ ਸਮਝ ਦੇ ਨਾਲ ਅਤੇ ਆਪਣੀ ਸਮਝ ਨੂੰ ਵਧਾਉਣ ਦੀ ਜਿਹੜੀ ਇਹਨਾਂ ਕਿਤਾਬਾਂ ਦੇ ਜ਼ਰੀਏ ਕੋਸ਼ਿਸ਼ ਹੁੰਦੀ ਹੈ। ਇੱਕ ਚੰਗਾ ਪਾਠਕ ਬਣਨਾ ਦੁਨੀਆ ਦੇ ਵਿੱਚ ਕਿਸੇ ਵੀ ਭਾਸ਼ਾ ਦਾ ਹੋਵੇ, ਚਾਹੇ ਆਪਾਂ ਪੰਜਾਬੀ ਦੀ ਜਾਂ ਅੰਗਰੇਜ਼ੀ ਦੀ ਜਾਂ ਕੋਈ ਵੀ ਹੋਰ ਹੋਵੇ, ਉਹ ਇੱਕ ਬੜਾ ਅਹਿਮ ਜ਼ਰੂਰੀ ਆ। ਬੜਾ ਦਸਤਾਵੇਜ਼ੀ ਢੰਗ ਦੇ ਨਾਲ ਇਹਨਾਂ ਚੀਜ਼ਾਂ ਲਿਖਿਆ ਜਾਂਦਾ ਆ। ਕਈ ਸਾਲ ਜਿਹੜੇ ਲੇਖਕ ਆ ਉਹ ਆਪਣੀ ਕਿਤਾਬ ਨੂੰ ਪੂਰੇ ਕਰਨ ਦੇ ਲਈ ਜਿਹੜਾ ਉਹ ਲਾ ਦਿੰਦੇ ਆ। ਤੁਸੀਂ ਕਿਉਂ ਸੋਚਦੇ ਆ ਵੀ ਇੱਦਾਂ ਦਾ ਪ੍ਰੋਗਰਾਮ ਜਾਂ ਇੱਕ ਚੰਗਾ ਪਾਠਕ ਬਣਨਾ ਜਾਂ ਕਿਤਾਬ ਨੂੰ ਪੜ੍ਹਨਾ ਕਿਉਂ ਜ਼ਰੂਰੀ ਆ, ਕਿਉਂ ਅਹਿਮ ਆ? ਹਾਂਜੀ, ਨਹੀਂ ਦੇਖੋ, ਪਹਿਲਾਂ ਤਾਂ ਆਪਾਂ ਦੇਖੋ, ਆਪਾਂ ਕਹਿੰਦੇ ਪਰਮਾਤਮਾ ਕੋਲ ਅਰਦਾਸ ਕਰਦੇ ਹਾਂ ਜਿਹੜਾ ਆਪਾਂ ਅੱਜ ਕੰਮ ਸ਼ੁਰੂ ਕੀਤਾ ਹੈ, ਹੈ ਨਾ। ਸੋ ਆਪਾਂ ਨੂੰ ਬਲ ਬੁੱਧੀ ਬਖਸ਼ੇ ਅਤੇ ਆਪਣਾ ਜਿਹੜਾ ਇਹ ਲੜੀ ਚੱਲਦੀ ਰਹੇ, ਹੈ ਨਾ ਜੀ। ਇਹਦਾ ਬਹੁਤ ਹੀ ਜ਼ਰੂਰੀ ਆ ਬਈ ਤੁਹਾਨੂੰ ਤੁਹਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ, ਹੈ ਨਾ। ਮੈਨੂੰ ਲੱਗਦਾ ਵੀ ਜਿਹੜਾ ਮਨੁੱਖ ਆ, ਉਹ ਦੋ ਚੀਜ਼ਾਂ ਉਹ ਤੋਂ ਪਰੇ ਨਹੀਂ ਹੋ ਸਕਦਾ। ਦੋ ਚੀਜ਼ਾਂ ਉਹਦੇ ਲਈ ਬਹੁਤ ਹੀ ਜ਼ਿਆਦਾ ਲਾਜ਼ਮੀ ਹੈ। ਇੱਕ ਤਾਂ ਧਰਮ,
ਜਿਹਦੇ ਲਈ ਤੁਸੀਂ ਚਾਹੇ ਕਿਸੇ ਵੀ ਧਰਮ 'ਚ ਤੁਸੀਂ ਆਪਦੀਆਂ ਜਿਹੜੀਆਂ ਧਾਰਮਿਕ ਕਿਤਾਬਾਂ ਨੇ ਉਹ ਪੜ੍ਹੋ, ਜਿਵੇਂ ਸਿੱਖਾਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸਿਧਾਂਤ ਦਾ ਤੁਹਾਨੂੰ ਧਰਮ ਦਾ ਪਤਾ ਲੱਗਦਾ। ਹਾਂ, ਠੀਕ ਹੈ ਜੀ। ਸੋ ਜਿਹੜਾ ਤੁਹਾਡਾ ਸਪਿਰਿਚੁਅਲੀ ਤੁਹਾਨੂੰ ਜਿਹੜੀ ਚੀਜ਼ ਡਰਾਈਵ ਕਰਦੀ ਉਹ ਧਰਮ ਕਰਦਾ। ਫਿਰ ਤੁਹਾਨੂੰ ਦੇਖਣਾ ਪੈਂਦਾ ਵੀ ਫਿਰ ਹੋਰ ਮਨੁੱਖ ਨੂੰ ਕਿੱਥੋਂ ਸਿੱਖਿਆ ਮਿਲਦੀ ਹੈ? ਮਨੁੱਖ ਨੂੰ ਸਿੱਖਿਆ ਮਿਲਦੀ ਹੈ ਇਤਿਹਾਸ ਤੋਂ। ਇਤਿਹਾਸ ਆਪਾਂ ਕਿਵੇਂ ਦੇਖ ਸਕਦੇ ਹਾਂ? ਇੱਕ ਤਾਂ ਕਹਾਣੀਆਂ 'ਚ ਸੁਣ ਸਕਦੇ ਹਾਂ ਅਤੇ ਕਿਤਾਬਾਂ 'ਚ ਪੜ੍ਹ ਸਕਦੇ ਹਾਂ। ਸੋ ਕਿਤਾਬਾਂ ਪੜ੍ਹਨੀਆਂ ਮੈਨੂੰ ਲੱਗਦਾ ਵੀ ਬਹੁਤ ਹੀ ਜ਼ਿਆਦਾ ਲਾਜ਼ਮੀ ਹੈ, ਜ਼ਰੂਰੀ ਹੈ ਹਰੇਕ ਬੰਦੇ ਲਈ, ਹੈ ਨਾ। ਅਤੇ ਕਿਤਾਬ ਦਾ ਕਿਹੜੀ ਕਿਤਾਬ ਪੜ੍ਹਨੀ ਇਹ ਵੀ ਬਹੁਤ ਜ਼ਰੂਰੀ ਹੈ ਨਾ। ਅਤੇ ਜਿਹੜਾ ਆਪਾਂ ਜੇ ਆਪਦੇ ਵੀ ਇਤਿਹਾਸ 'ਚ ਝਾਤੀ ਮਾਰੀਏ ਨਾ, ਤਾਂ ਜਿਹੜਾ ਸਿੱਖਾਂ 'ਤੇ ਕਿਤਾਬਾਂ ਦਾ ਜਿਹੜਾ ਜ਼ਿਆਦਾ ਜ਼ੋਰ ਵੱਜਿਆ, ਪਹਿਲਾਂ ਤਾਂ ਦੇਖੋ ਗੁਰਬਾਣੀ ਨੂੰ ਆਪਾਂ ਇੱਕ ਪਾਸੇ ਕਰ ਦਈਏ ਜਾਂ ਗੁਰਬਾਣੀ ਦੇ ਨਾਲ ਚਾਹੇ ਉਹ ਭਾਈ ਗੁਰਦਾਸ ਦੀਆਂ ਵਾਰਾਂ ਨੇ ਉਹਨਾਂ ਨੂੰ ਇੱਕ ਉਹਨਾਂ ਦੀ ਆਪਾਂ ਨਾ ਗੱਲ ਕਰੀਏ, ਤਾਂ ਸਿੱਖਾਂ ਨੇ ਜਿਹੜਾ ਕਿਤਾਬਾਂ ਦਾ ਕੰਮ ਪੜ੍ਹਨਾ ਲਿਖਣਾ ਸ਼ੁਰੂ ਕੀਤਾ, ਹੈ ਨਾ, ਅਤੇ ਉਹ ਭਾਈ ਵੀਰ ਸਿੰਘ ਨੇ ਕੀਤਾ। ਹਾਂਜੀ, ਭਾਈ ਵੀਰ ਸਿੰਘ ਨੇ ਲਿਖਣੀਆਂ ਨਾਵਲ ਲਿਖੇ, ਸੁੰਦਰੀ ਪਹਿਲਾਂ ਨਾਵਲ ਜਾਂ ਹੈ ਨਾ, ਅਤੇ ਵਿਜੇ ਸਿੰਘ ਉਹ ਸਾਰੇ ਲਿਖਣੇ। ਫਿਰ ਸਾਨੂੰ ਪਤਾ ਲੱਗਿਆ ਵੀ ਅਸੀਂ ਕੌਣ ਹੈ ਨਾ। ਇੱਕ ਤਾਂ ਤੁਸੀਂ ਪੜ੍ਹ ਲਿਆ ਜਿਹੜੀਆਂ ਗੁਰਬਾਣੀ ਰਿਲੇਟਡ ਜਾਂ ਗੁਰਬਾਣੀ ਹਿਸਟਰੀ ਆ, ਗੁਰੂ ਸਾਹਿਬ ਦੀ ਹਿਸਟਰੀ ਆ ਉਹਦੇ ਬਾਰੇ, ਅਤੇ ਦੂਜਾ ਹੁੰਦਾ ਵੀ ਤੁਸੀਂ ਕਿਤਾਬ 'ਚੋਂ ਫਿਰ ਜਿਵੇਂ ਅੱਜ ਦੀ ਦੁਨੀਆ ਜੇ ਮੈਂ ਹੁਣ ਦੇਖਣਾ ਚਾਹਵਾਂ ਵੀ ਅੱਜ ਤੋਂ 100 ਸਾਲ ਪਹਿਲਾਂ ਸਿੱਖ ਕਿਵੇਂ ਰਹਿੰਦੇ ਸੀ, ਤਾਂ ਆਪਾਂ ਨੂੰ ਉਹਦੀ ਕਿਤਾਬ ਪੜ੍ਹਨੀ ਪੈਣੀ ਆ, ਉਹਦੀ ਕੋਈ ਲਿਖੀ ਹੋਈ ਜਿਹੜੀ ਉਦੋਂ ਦੇ ਸਮੇਂ ਨੂੰ ਦੱਸਦੀ, ਦਸਤਾਵੇਜ਼ ਦੇਖਣੇ ਪੈਣੇ। ਹਾਂਜੀ, ਹੈ ਨਾ। ਸੋ ਉਹਦੇ ਲਈ ਕਿਤਾਬ ਇਸ ਕਰਕੇ ਬਹੁਤ ਜ਼ਰੂਰੀ ਆ। ਪਰ ਸਾਡਾ ਜਿਹੜਾ ਮੈਨੂੰ ਲੱਗਦਾ ਨਾ ਜਿਹੜਾ ਖਾਸ ਕਰਕੇ ਪੰਜਾਬ ਵਾਲੇ ਪਾਸੇ ਕਿਤਾਬਾਂ ਪੜ੍ਹਨ ਦਾ ਰੁਝਾਨ ਨਾ 40 ਸਾਲ ਜਮਾਂ ਹੀ ਬੰਦ ਰਿਹਾ, ਟੋਟਲੀ ਮਿਸ ਹੋ ਗਿਆ। ਹਾਂ, ਅਤੇ ਹੁਣ ਪਿਛਲੇ 10 ਕੁ ਸਾਲਾਂ ਦੇ ਵਿੱਚ ਕਿਤਾਬਾਂ ਦੀ ਬਹੁਤ ਗੱਲ ਹੁੰਦੀ ਆ। ਮੈਂ ਆਮ ਹੀ ਦੇਖਦਾ ਇੰਟਰਵਿਊਆਂ 'ਚ ਜਾਂ ਕੋਈ ਵੱਡੇ ਵੱਡੇ ਬੰਦੇ ਕਿਸੇ ਕਿਤਾਬ ਦੀ ਗੱਲ ਕਰਦੇ ਆ, ਕਿਸੇ ਦੀ ਵੀ ਕਰ ਸਕਦੇ ਆ, ਹੈ ਨਾ। ਪਹਿਲਾਂ ਇਹ ਜੇ ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਦੀਆਂ ਦੇਖੋ ਉਹਨਾਂ ਉਹੀ ਬੰਦਿਆਂ ਦੀਆਂ ਗੱਲਾਂ, ਤਾਂ ਕਿਤਾਬ ਦੀ ਗੱਲ ਨਹੀਂ ਹੁੰਦੀ ਉੱਥੇ। ਉਹ ਆਪਦਾ ਕੋਈ ਦੱਸਦੇ ਵੀ ਆਏ ਹੁੰਦਾ ਸੀ ਜਾਂ ਜੋ ਵੀ ਵਿਸ਼ਲੇਸ਼ਣ ਸੀ। ਹੁਣ ਹਰੇਕ ਹੀ ਵਿਸ਼ਲੇਸ਼ਕ ਕੋਈ ਨਾ ਕੋਈ ਕਿਤਾਬ ਦੀ ਗੱਲ, ਉਹ ਕਹਿਣ ਦਾ ਮਤਲਬ ਵੀ ਕਿਤਾਬ ਮੁੱਖ ਧਾਰਾ ਦੇ ਵਿੱਚ ਵਾਪਸ ਆਈ ਹੈ ਨਾ। ਉਹਦੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ, ਇਹ 'ਚ ਕੋਈ ਸ਼ੱਕ ਨਹੀਂ। ਅਤੇ ਇੱਕ ਕਾਰਨ ਵੀ ਸੀਗਾ, ਦੁਨੀਆ ਤੋਂ ਦੂਰ ਵੀ ਗਈ। ਹਾਂਜੀ, ਨਹੀਂ, ਹਾਂ, ਚਲੋ ਦੋਨੋਂ ਚੀਜ਼ਾਂ ਹੀ ਦੋਨੇ ਆ। ਬਾਕੀ ਪੜ੍ਹਨੀ ਵੀ ਸੌਖੀ ਹੋ ਗਈ। ਕਈ ਬੰਦੇ ਹੁਣ ਕਹਿੰਦੇ ਨੇ ਵੀ ਕਿਤਾਬ ਜਿਵੇਂ ਮੈਨੂੰ ਹਾਰਡ ਕਾਪੀ ਪੜ੍ਹਨੀ ਵਧੀਆ ਲੱਗਦੀ, ਮੈਂ ਆਈ ਥਿੰਕ ਕੋਈ ਵੀ ਕਿਤਾਬ ਡਿਜੀਟਲ ਹੀ ਨਹੀਂ ਪੜ੍ਹੀ, ਮੇਰੇ ਤੋਂ ਪੜ੍ਹ ਨਹੀਂ ਹੁੰਦੀ। ਮੈਨੂੰ ਐਂ ਹੁੰਦਾ ਵੀ ਕਿਤਾਬ ਮੇਰੇ ਹੱਥ 'ਚ ਹੀ ਹੋਵੇ। ਕਿਸੇ ਨੂੰ ਸੌਖ ਲੱਗਦੀ, ਉਹ ਕਿਸੇ ਨੂੰ ਉਹ ਸੌਖ ਲੱਗਦੀ ਵੀ ਫੋਨ 'ਤੇ ਅਵੇਲੇਬਲ ਆਪਣੇ, ਜਾਂ ਆਡੀਓ ਬੁੱਕਸ ਆ ਗਈਆਂ ਕਿਸੇ ਨੂੰ ਉਹ ਸੌਖੀ ਲੱਗਦੀ ਸੁਣ ਲਈਏ, ਪੜ੍ਹਨ ਦੀ ਵੀ ਸੁਣ ਲਈ, ਹੈ ਨਾ। ਸੋ ਇਹ ਕਾਫੀ ਬਦਲਾਅ ਆ। ਸੋ ਜਿਵੇਂ ਤੁਸੀਂ ਪੁੱਛਿਆ ਵੀ ਕਿਉਂ ਪੜ੍ਹਨੀ ਚਾਹੀਦੀ ਹੈ, ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤਾਬ ਪੜ੍ਹਨੀ। ਤੁਹਾਡੀ ਜਿਹੜੀ ਥਾਟ ਪ੍ਰੋਸੈਸ ਆ ਬਹੁਤ ਚੇਂਜ ਹੋ ਜਾਂਦੀ ਹੈ, ਬਦਲ ਜਾਂਦੀ ਹੈ। ਸੋ ਵਧੀਆ ਕਿਤਾਬ ਪੜ੍ਹਨੀ ਚਾਹੀਦੀ ਹੈ। ਹੁਣ ਇਹ ਹੈ ਵੀ ਲਿਖਿਆ ਵੀ ਬਹੁਤ ਗਲਤ ਪਿਆ, ਬਹੁਤ ਇਹੋ ਜਿਹੀਆਂ ਕਿਤਾਬਾਂ, ਬਹੁਤ ਸਾਰੀਆਂ ਚੀਜ਼ਾਂ ਨੇ, ਹਾਂ, ਹੈ ਨਾ, ਬਹੁਤ ਜਿਹੜੀਆਂ ਗਲਤ ਕਿਤਾਬਾਂ ਨੇ ਜਿਹੜੀਆਂ ਤੁਹਾਨੂੰ ਨਹੀਂ ਪੜ੍ਹਨੀਆਂ ਚਾਹੀਦੀਆਂ। ਆਪਾਂ ਉਹਨਾਂ ਨੂੰ ਵੀ ਵਰਜ ਦਿਆਂਗੇ ਜਦੋਂ ਆਪਾਂ ਨੂੰ ਲੱਗਿਆ ਵੀ ਇਹ ਕਿਤਾਬ ਸਹੀ ਨਹੀਂ ਹੈਗੀ, ਪੜ੍ਹਨ ਵਾਲੀ ਦੱਸਿਆ ਕਰਾਂਗੇ, ਹੈ ਨਾ। ਅਤੇ ਜਿਹੜੀਆਂ ਪੜ੍ਹਨ ਵਾਲੀਆਂ ਉਹਨਾਂ ਨੂੰ ਆਪਾਂ ਦੱਸਿਆ ਵੀ ਕਰਾਂਗੇ। ਅਤੇ ਕੁਛ ਕੁ ਜਿਵੇਂ ਹੁਣ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ, ਕੁਛ ਕੁ ਕਿਤਾਬਾਂ ਜਿਹੜੀਆਂ ਮੈਨੂੰ ਲੱਗਦੀਆਂ ਨੇ ਆਪਾਂ ਉਹਨਾਂ ਨੂੰ, ਹੈ ਨਾ, ਮੈਨੂੰ ਲੱਗਦੀਆਂ ਵੀ ਬਹੁਤ ਇੰਪੋਰਟੈਂਟ ਨੇ, ਪੜ੍ਹਨੀਆਂ ਚਾਹੀਦੀਆਂ, ਹੈ ਨਾ। ਸੋ ਹਰੇਕ ਬੰਦੇ ਦੀ ਰਾਏ ਹੋ ਸਕਦੀ, ਹੋ ਸਕਦਾ ਕੱਲ੍ਹ ਨੂੰ ਕੋਈ ਹੋਰ ਆਵੇ ਕੋਈ ਕਿਤਾਬ ਦਾ ਤੁਹਾਡੇ ਰਿਵਿਊ ਕਰਨ, ਅਤੇ ਉਹ ਕਿਸੇ ਹੋਰ ਐਂਗਲ ਤੋਂ ਦੇਖੇ, ਹੈ ਨਾ। ਜਿਵੇਂ ਮੇਰਾ ਵਿਸ਼ਾ ਪੜ੍ਹਨ ਦਾ ਹੁੰਦਾ ਹਿਸਟਰੀ, ਫਿਲੋਸਫੀ ਜਾਂ ਸਿੱਖ ਇਤਿਹਾਸ ਦੇ ਨੇੜੇ ਤੇੜੇ ਜ਼ਿਆਦਾ ਪੜ੍ਹਨ ਦੀ ਕੋਸ਼ਿਸ਼ ਹੁੰਦੀ, ਹੈ ਨਾ। ਅਤੇ ਜੇ ਹੁਣ ਆਪਾਂ ਇੱਥੇ ਹੁਣ ਖੇਤੀਬਾੜੀ ਵਾਲੇ ਕੰਮਾਂ 'ਚ ਮੈਨੂੰ ਹੁੰਦਾ ਵੀ ਖੇਤੀਬਾੜੀ ਦੇ ਰਿਲੇਟਡ ਕਿਤਾਬਾਂ, ਪਾਣੀ ਦੀ ਹਿਸਟਰੀ, ਉਹ ਚੀਜ਼ਾਂ ਦੇਖ ਕੇ, ਹੈ ਨਾ। ਸੋ ਮੈਂ ਆਪਣਾ ਇਹ ਵਿਸ਼ਾ, ਕਿਸੇ ਹੋਰ ਬੰਦੇ ਦਾ ਵਿਸ਼ਾ ਕੋਈ ਜਮਾਂ ਹੀ ਅੱਡ ਹੋ ਸਕਦਾ, ਹੈ ਨਾ, ਅਤੇ ਉਹ ਉਹੋ ਜਿਹੀ ਕਿਤਾਬ ਬਾਰੇ ਦੱਸ ਸਕਦਾ। ਜੌਨਰ ਬਹੁਤ ਨੇ ਹਾਂਜੀ ਕਿਤਾਬ ਦੇ ਵਿੱਚ, ਫਿਕਸ਼ਨ ਆ, ਬਾਇਓਗ੍ਰਾਫੀ ਆ, ਕਈ ਤਰ੍ਹਾਂ ਦੀਆਂ ਚੀਜ਼ਾਂ। ਸਾਡੇ ਤੋਂ ਵੀ ਓਬਵੀਅਸਲੀ ਸਾਡੇ ਤੋਂ ਵੀ ਜ਼ਿਆਦਾ ਪੜ੍ਹੇ ਲਿਖੇ, ਜ਼ਿਆਦਾ ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਲਿਖੀਆਂ ਉਹ ਮੌਜੂਦ ਨੇ। ਪਰ ਚਲੋ ਇੱਕ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ, ਇੱਕ ਕੋਸ਼ਿਸ਼ ਆ, ਅਸੀਂ ਤੁਹਾਨੂੰ ਵੀ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਵੀ ਤੁਸੀਂ ਵੀ ਸਾਡੇ ਨਾਲ ਸੰਪਰਕ ਕਰੋ। ਤੁਸੀਂ ਚਾਹੁੰਦੇ ਹੋ ਕੋਈ ਇਸ ਕਿਤਾਬ ਦੇ ਉੱਤੇ ਗੱਲਬਾਤ ਹੋਵੇ, ਆਪਾਂ ਖੁਦ ਨਾਲ, ਤੁਸੀਂ ਜੇ ਉਸ ਨੂੰ ਪੜ੍ਹਿਆ ਆ, ਤੁਸੀਂ ਉਸ ਨੂੰ ਸਮਝਦੇ ਆ, ਤਾਂ ਆ ਕੇ ਗੱਲ ਕਰਨ ਦੇ ਵਿੱਚ ਕੋਈ ਹਰਜ ਨਹੀਂ, ਆਪਾਂ ਜਿਹੜਾ ਉਹ ਕਰਿਆ ਕਰਾਂਗੇ। ਮੈਂ ਅਰਸ਼ਦੀਪ ਸਿੰਘ, ਚਲੋ ਕਿਤਾਬ ਵੱਲ ਨੂੰ ਆਪਾਂ ਵਧਾਂਗੇ, ਓਬਵੀਅਸਲੀ ਗੱਲ ਆ, ਪਰ ਥੋੜ੍ਹੀਆਂ ਜਿਹੀਆਂ ਕਿਤਾਬਾਂ ਬਾਰੇ ਇਸ ਲਈ ਗੱਲਾਂ ਵੀ ਕਰ ਰਹੇ ਹਾਂ
ਜਿੰਨਾ ਇਸ ਟਾਈਮ ਦੁਨੀਆ ਦੇ ਵਿੱਚ ਕਾਹਲਪਨ ਆਇਆ ਆ, ਕਿਤਾਬ ਪੜ੍ਹਨ ਦੇ ਨਾਲ ਤੁਹਾਡੇ 'ਚ ਠਹਿਰਾਵ ਆਉਂਦਾ। ਹਾਂਜੀ, ਪੇਸ਼ੈਂਸ ਜਿਹੜੀ ਆ ਉਹ ਜ਼ਰੂਰੀ ਆ। ਇੱਕ ਤਾਂ ਇਹ ਆ ਵੀ ਜਦੋਂ ਤੁਸੀਂ ਕਿਹਾ ਹਾਰਡ ਕਾਪੀ, ਮੈਨੂੰ ਵੀ ਇਹੀ ਚੀਜ਼ ਚੰਗੀ ਲੱਗਦੀ ਆ। ਤੁਸੀਂ ਆਪ ਪੰਨਾ ਬਦਲ ਰਹੇ, ਆਪ ਜਿਹੜਾ ਉਹ ਪੜ੍ਹ ਰਹੇ ਆ। ਇਹ ਸ਼ੀਸ਼ਾ ਜਾਂ ਇਹ ਜਿਹੜਾ ਫੋਨ ਆ, ਇਹ ਥੋੜ੍ਹਾ ਹੋਰ ਢੰਗ ਦੇ ਨਾਲ ਆ, ਕਿਉਂਕਿ ਇਹਦੀ ਐਕਸੈਸਿਬਿਲਿਟੀ ਇੰਨੀ ਕੁ ਜ਼ਿਆਦਾ। ਤੁਸੀਂ ਕਿਤੇ ਵੀ ਬੈਠੇ ਆ, ਤੁਸੀਂ ਕਰ ਸਕਦੇ ਆ। ਮੈਂ ਹਰਜ ਨਹੀਂ ਕਹਿ ਰਿਹਾ, ਤੁਸੀਂ ਕਰ ਸਕਦੇ ਆ, ਪਰ ਉਹਦਾ ਇੱਕ ਵੱਖਰਾ ਆਪਣਾ ਇੱਕ ਸਵਾਦ ਆ, ਜਿਹਦਾ ਇੱਕ ਪਾਠਕ ਦਾ ਪੜ੍ਹਨ ਦਾ ਜਿਹੜਾ ਇਹ ਸਵਾਦ ਹੁੰਦਾ ਹੈ। ਵੀ ਰੋਟੀ ਖਾਇਆ ਡਿਜੀਟਲੀ ਨਹੀਂ ਖਾਧੀ ਜਾ ਸਕਦੀ, ਖਾਣੀ ਪੈਂਦੀ ਹੱਥ ਦੇ ਨਾਲ। ਸੋ ਉਹ ਠਹਿਰਾਵ ਹੋਣਾ ਬਹੁਤ ਜ਼ਰੂਰੀ ਹੈ। ਜਿੰਨੀ ਕਾਹਲ ਪੈ ਗਈ ਹੈ ਦੁਨੀਆ ਦੇ ਵਿੱਚ, ਇਹ ਜ਼ਰੂਰੀ ਹੈ। ਕਿਉਂਕਿ ਤੁਸੀਂ ਜਦੋਂ ਇੱਕ ਵਾਕ ਨੂੰ ਪੜ੍ਹਦੇ ਆ, ਉਹਨੂੰ ਤੁਸੀਂ ਆਪ ਨਾਲ ਦੇ ਨਾਲ ਡੀਕੋਡ ਵੀ ਕਰਨਾ, ਸਮਝਣਾ ਵੀ, ਆਪਣੀ ਸਮਝ ਦੇ ਨਾਲ ਵੀ ਇੱਕ ਸਮਝਣਾ। ਇੱਕ ਤਾਂ ਜਿਹੜਾ ਲੇਖਕ ਆ ਉਹਨੇ ਇੱਕ ਆਪਣੀ ਸਮਝ ਦੇ ਨਾਲ ਲਿਖਿਆ, ਜ਼ਰੂਰੀ ਨਹੀਂ ਵੀ ਉਹ ਮੈਚ ਕਰਦੀ ਹੋਵੇ। ਤੁਹਾਨੂੰ ਕੋਈ ਚੀਜ਼ ਚੰਗੀ ਲੱਗ ਸਕਦੀ ਹੈ, ਕੋਈ ਚੀਜ਼ ਮਾੜੀ ਲੱਗ ਸਕਦੀ ਆ। ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਵੀ ਆਪਾਂ ਦੱਸਦੇ ਜਾਈਏ ਵੀ ਅਰਸ਼ਦੀਪ ਸਿੰਘ ਹੁਣੀ ਜਿੱਦਾਂ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਕਿਤਾਬਾਂ ਲੈ ਕੇ ਜਾਂਦੇ ਨੇ, ਜਿੱਦਾਂ ਹੋਰ ਜਾਣੇ ਜਾਂਦੇ ਆ। ਇਹ ਵੀ ਜਦੋਂ ਯੂਬਾ ਸਿਟੀ ਦਾ ਨਗਰ ਕੀਰਤਨ ਹੁੰਦਾ ਆ, ਇਹਨਾਂ ਨੇ ਇੱਕ ਵਿਸ਼ੇਸ਼ ਜਿਹੜਾ ਸਟਾਲ ਲਗਾਇਆ ਹੁੰਦਾ ਆ। ਉੱਥੇ ਖਾਸ ਕਰਕੇ ਸਿੱਖ ਇਤਿਹਾਸ, ਸਿੱਖ ਸਿਧਾਂਤ ਦੇ ਨਾਲ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਜਿਹੜੀਆਂ ਸਿੱਖ ਰਾਈਟਰਸ ਦੀਆਂ ਜਾਂ ਹੋਰ ਜਿਹੜੀਆਂ ਅਹਿਮ ਜੋ ਸਿੱਖੀ ਦੇ ਨਾਲ ਕਿਤੇ ਨਾ ਕਿਤੇ, ਜਿੱਦਾਂ ਤੁਸੀਂ ਦੱਸਿਆ ਵੀ ਉਸ ਸਿਧਾਂਤ ਨੂੰ ਮਜ਼ਬੂਤ ਕਰਨ ਵਾਲੀਆਂ ਜਿਹੜੀਆਂ ਕਿਤਾਬਾਂ ਆ, ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੁੰਦੇ ਆ। ਉਹ ਵੀ ਇਹ ਕੰਮ ਕਰਦੇ ਆ। ਸੋ ਇਹ ਉਪਰਾਲਾ ਚੰਗਾ ਆ। ਇੱਕ ਚੀਜ਼ ਮੈਂ ਇੱਥੇ ਨਾਲ ਜ਼ਰੂਰ ਇਹ ਕਹਿਣਾ ਚਾਹੁੰਦਾ ਆ, ਜਿਹੜੀ ਫ੍ਰੀ ਕਿਤਾਬ ਆ ਉਹ ਕੋਈ ਪੜ੍ਹਦਾ ਨਹੀਂ। ਇਸ ਚੀਜ਼ ਦੇ ਉੱਤੇ ਮੈਨੂੰ ਥੋੜ੍ਹਾ ਜਿਹਾ ਇਸ ਗੱਲੋਂ ਹਰਜ ਆ ਵੀ, ਕਿਉਂਕਿ ਫ੍ਰੀ ਸਾਰੀਆਂ ਚੀਜ਼ਾਂ ਜਦੋਂ ਹੋ ਜਾਂਦੀਆਂ ਫਿਰ ਬੰਦੇ ਨੂੰ ਉਹਦਾ ਮੁੱਲ ਨਹੀਂ ਰਹਿੰਦਾ, ਵੈਲਿਊ ਨਹੀਂ ਰਹਿੰਦੀ। ਕਿਤਾਬ ਖਰੀਦ ਕੇ ਜਿਹੜੀ ਉਹ ਜ਼ਰੂਰ ਪੜ੍ਹਨੀ ਚਾਹੀਦੀ ਆ। ਕੋਈ ਤੁਹਾਨੂੰ ਗਿਫਟ ਕਰ ਰਿਹਾ ਉਹ ਵੱਖਰੀ ਗੱਲ ਆ, ਪਰ ਇਹ ਆ ਵੀ ਉਹ ਸਟਾਲ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਉੱਥੇ ਕੋਈ ਭੇਟਾ ਨਾ ਹੋਵੇ। ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ। ਹਾਂਜੀ, ਦੋ ਚੀਜ਼ਾਂ ਨੇ ਰਾਜਕਨ ਜਿਹੜੀਆਂ। ਇੱਕ ਤਾਂ ਦੇਖੋ, ਆਪਾਂ ਕਿਤਾਬ ਦੀ ਗੱਲ ਕਰਨ ਤੋਂ ਪਹਿਲਾਂ ਇਹ ਕਹਿ ਦਈਏ ਵੀ ਆਪਾਂ ਕੋਈ ਉਹ ਸਪੈਸ਼ਲਿਸਟ ਨਹੀਂ ਹੈਗੇ। ਹਾਂਜੀ, ਬਿਲਕੁਲ ਬਿਲਕੁਲ। ਜਿਵੇਂ ਆਪਾਂ ਨੂੰ ਪੜ੍ਹ ਕੇ ਪਤਾ ਲੱਗਿਆ, ਆਪਾਂ ਉਨੀ ਕੀ ਗੱਲ ਕਰਨੀ। ਕਾਰਨ ਕਿਉਂ ਕਰ ਰਹੇ ਹਾਂ ਵੀ ਇਹ ਲੱਗਦਾ ਵੀ ਜੇ ਆਪਾਂ ਨੂੰ ਸੁਣ ਕੇ ਕਿਤਾਬ ਬਾਰੇ ਕੋਈ ਹੋਰ ਵੀ ਪੜ੍ਹੂਗਾ, ਹੈ ਨਾ। ਅਤੇ ਉਹੀ ਕਾਰਨ ਆ ਵੀ ਜਿਹਦਾ ਆਪਾਂ ਯੂਬਾ ਸਿਟੀ ਕਿਤਾਬਾਂ ਦਾ ਸਟਾਲ ਲਾਉਂਦੇ ਹਾਂ, ਹੈ ਨਾ, ਜਾਂ ਪੇਂਟਿੰਗਸ ਦੀ ਆਪਣੀ ਐਗਜ਼ੀਬਿਸ਼ਨ ਹੁੰਦੀ ਆ ਪਰਮ ਸਿੰਘ ਉਹਨਾਂ ਨਾਲ। ਅਤੇ ਕਿਤਾਬਾਂ ਦਾ ਫ੍ਰੀ, ਦੇਖੋ ਪਹਿਲਾਂ ਫ੍ਰੀ ਵੰਡਦੇ ਹੁੰਦੇ ਸੀ ਕਿਤਾਬਾਂ, ਹੈ ਨਾ। ਹੁੰਦਾ ਕੀ ਸੀ ਵੀ ਇੰਨਾ ਖੇਚਲ ਕਰਕੇ ਕਿਤਾਬ ਉੱਥੋਂ ਮੰਗਾਉਣੀ, ਇੱਥੇ ਦੇਣੀ। ਉਹ ਬੰਦੇ ਲੈ ਜਾਂਦੇ ਸੀ ਜਿਨ੍ਹਾਂ ਨੇ ਕਦੇ ਨਹੀਂ ਪੜ੍ਹਨੀ ਹੁੰਦੀ ਸੀ, ਕਿਉਂਕਿ ਪਈ ਆ ਵੀ ਫ੍ਰੀ ਮਿਲ ਰਹੀ ਆ। ਅਤੇ ਜਦੋਂ ਚਾਹੇ ਉਹ ਥੋੜ੍ਹੀ ਆ, ਬਹੁਤ ਥੋੜ੍ਹੀ ਭੇਟਾ ਹੁੰਦੀ, $10-20 ਤੋਂ ਮੈਨੂੰ ਲੱਗਦਾ ਉੱਪਰ ਕੋਈ ਕਿਤਾਬ ਹੀ ਨਹੀਂ ਹੁੰਦੀ। ਅਤੇ 5, 10, 15, $20 ਦੀਆਂ, ਹੈ ਨਾ। ਅਤੇ ਉਹਦੇ ਨਾਲ ਫਿਰ ਉਹ ਬੰਦੇ ਲੈ ਜਾਂਦੇ ਆ ਜਿਨ੍ਹਾਂ ਦੀ ਪੜ੍ਹਨ ਦੀ ਇੱਛਾ ਹੋਵੇ। ਬਿਲਕੁਲ, ਹੈ ਨਾ। ਦੂਜਾ ਇਹ ਹੋ ਜਾਂਦਾ ਵੀ ਮੈਂ ਇਹ ਵੀ ਦੱਸਦਾ ਚਾਹਾਂ ਵੀ ਕਿਤਾਬਾਂ ਵਾਲੀ ਸੇਵਾ ਹੀ ਆ ਉਹ। ਹਰੇਕ ਵਾਰ ਇਹ ਨਹੀਂ ਗਾ ਵੀ ਉਹ ਪੈਸੇ ਬਣਾਉਣ ਦਾ ਕੋਈ ਸਾਧਨ ਆ, ਪਰ ਉਹਦੇ ਨਾਲ ਇਹ ਹੋ ਜਾਂਦਾ ਵੀ ਜਿੰਨੀ ਕੁ ਮਾਇਆ ਇਕੱਠੀ ਹੁੰਦੀ ਆ ਉਹ ਵਾਪਸ ਭੇਜ ਕੇ ਪੰਜਾਬ ਉਹ 'ਤੇ ਹੋਰ ਕਿਤਾਬਾਂ ਛਪ ਜਾਂਦੀਆਂ। ਹਾਂਜੀ, ਹੈ ਨਾ। ਪਬਲਿਸ਼ਰ ਨੂੰ ਅਤੇ ਜਿਹੜਾ ਆਥਰ ਹੁੰਦਾ, ਲੇਖਕ ਹੁੰਦਾ, ਉਹਨੂੰ ਫਾਇਦਾ, ਉਹਨੂੰ ਮਾਇਕ ਸਹਾਇਤਾ ਮਿਲੂਗੀ ਤਾਂ ਹੀ ਕੰਮ ਚਲਾਊ। ਬਿਲਕੁਲ, ਕਿਉਂਕਿ ਦੇਖੋ ਉਹਨਾਂ ਨੇ ਵੀ ਆਪਦੀ ਉਪਜੀਵਕਾ ਚਲਾਉਣੀ ਹੈ। ਜਿਹੜਾ ਬੰਦਾ ਕਿਤਾਬ ਲਿਖਦਾ, ਹੈ ਨਾ, ਇੰਨਾ ਜ਼ੋਰ ਲਾ ਕੇ, ਅਤੇ ਉਹਦੇ ਲਈ ਫਿਰ ਉਹਦੀ ਬਹੁਤ ਮਦਦ ਹੋ ਜਾਂਦੀ ਹੈ। ਸੋ ਕਿਤਾਬਾਂ ਪੜ੍ਹਨੀਆਂ ਜ਼ਰੂਰੀ, ਮੈਨੂੰ ਤਾਂ ਲੱਗਦਾ ਬਹੁਤ ਜ਼ਰੂਰੀ ਹੈ। ਅੱਛਾ, ਇੱਕ ਸਟੱਡੀ ਆ, ਆਪਾਂ ਕਿਤਾਬ ਵੱਲ ਨੂੰ ਵਧਾਂਗੇ। ਇੱਕ ਸਟੱਡੀ ਆ ਜਿਹੜੀ ਸਪੈਸ਼ਲ ਕੀਤੀ ਗਈ ਵੀ ਘਰ ਦੇ ਵਿੱਚ ਕਿਤਾਬਾਂ ਪਈਆਂ ਹੋਣ, ਇੱਕ ਕਾਰਨਰ ਹੋਵੇ, ਤੁਹਾਡੇ ਨਿਆਣਿਆਂ ਦੀ ਵੋਕੈਬਲਰੀ, ਹਾਂਜੀ, ਤੁਹਾਡੀ ਆਪਣੀ ਵੋਕੈਬਲਰੀ ਉਹ ਹਮੇਸ਼ਾ ਜ਼ਿਆਦਾ ਹੁੰਦੀ ਹੈ, ਚਾਹੇ ਤੁਸੀਂ ਉਹਨੂੰ ਕਦੀ ਖੋਲ੍ਹਿਆ ਵੀ ਨਾ ਹੋਵੇ ਕਿਤਾਬ। ਇਹ ਦੇਖੋ ਸਟੱਡੀ ਆ, ਕਹਿੰਦੇ ਵੀ ਇਹ ਜਾਦੂ ਹੀ ਆ ਕਿਤਾਬਾਂ ਦਾ। ਤੁਹਾਡੇ ਘਰ ਦੇ ਵਿੱਚ ਹੋਣਾ, ਇੱਕ ਨੁੱਕਰ ਹੋਣੀ, ਨਿਆਣਿਆਂ ਨੇ ਛੋਟੇ ਹੁੰਦਿਆਂ ਤੋਂ ਦੇਖਣਾ ਵੀ ਇਹ ਮੌਜੂਦ ਆ। ਇਹ ਉਹ ਤੋਂ ਬੰਦੇ ਨੂੰ ਡਰ ਨਹੀਂ ਲੱਗਦਾ, ਕਿਉਂਕਿ ਕਈ ਵਾਰੀ ਕਿਤਾਬ ਪੜ੍ਹਨਾ ਬੰਦੇ ਨੂੰ ਬੜਾ ਇੱਦਾਂ ਲੱਗਦਾ ਯਾਰ ਓਵਰਵੈਲਮਿੰਗ ਜਿਹਾ ਕੰਮ ਆ, ਮੈਂ ਕਿੱਦਾਂ ਕਰੂੰਗਾ, ਕਿਵੇਂ ਕਰੂੰਗਾ। ਸੋ ਹਾਂਜੀ, ਇਹ ਗੱਲ ਤਾਂ ਜਿਵੇਂ ਬਹੁਤ ਇੱਥੇ ਸਟੱਡੀਜ਼ ਛਪੀਆਂ ਨੇ, ਹੈ ਨਾ, ਕੇਸ ਸਟੱਡੀਜ਼ ਵੀ ਹੋਈਆਂ ਨੇ। ਅਤੇ ਹੋਰ ਵੀ ਜਿਵੇਂ ਇੱਕ ਹੋਰ ਚੀਜ਼ ਦੇਖੋ ਵੀ ਜਿਹੜੇ ਕੋਈ ਬਹੁਤ ਹੀ ਜ਼ਿਆਦਾ ਸਕਸੈਸਫੁਲ ਬੰਦੇ ਆ ਨਾ, ਜਦੋਂ ਉਹਦੀ ਇੰਟਰਵਿਊ ਸੁਣਦੇ ਆ, ਉਹਨਾਂ ਨੇ ਆਲਮੋਸਟ ਹਰੇਕ ਬੰਦਾ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਕਿਤਾਬਾਂ ਸੀ ਬਹੁਤ, ਜਾਂ ਹੁਣ ਵੀ ਨੇ।
ਜਾਂ ਉਹ ਟੌਪ 5 ਕਿਤਾਬਾਂ ਦੱਸ ਰਿਹਾ ਹੁੰਦਾ ਵੀ ਆਹ ਪੜ੍ਹੋ ਵੀ ਆਹ ਮੇਰੀਆਂ ਫੇਵਰੇਟ ਕਿਤਾਬਾਂ ਕਿਤਾਬਾਂ ਨੇ। ਕਿਉਂ ਇੰਨਾ ਵੱਡਾ ਰਿਲੇਸ਼ਨ ਕਿਉਂ ਆ ਉਹ ਕਿਤਾਬ ਦਾ ਤੇ ਬੰਦੇ ਦਾ ਸਕਸੈਸਫੁਲ ਹੋਣ ਦਾ? ਕਿਸੇ ਕਿਤੇ 'ਚ ਵੀ ਹੋ ਸਕਦਾ ਉਹ successful, ਤੇ ਪਰ ਕਿਤਾਬ ਉਸ ਹਿਸਾਬ ਨਾਲ ਫਿਰ ਕਿਤਾਬ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਜਿਵੇਂ ਤੁਸੀਂ ਇੱਕ ਕੇਸ ਸਟੱਡੀ ਦੀ ਗੱਲ ਕੀਤੀ ਆ, ਕਾਫੀ ਦੇਰ ਪਹਿਲਾਂ ਇੱਕ ਪੜ੍ਹੀ ਸੀਗੀ ਵੀ ਉਹ ਕੋਈ ਬੀਬੀ ਪ੍ਰੈਗਨੈਂਟ ਸੀਗੀ ਹੈ ਨਾ, ਅਤੇ ਉਹਨਾਂ ਨੇ ਕਿਤਾਬ ਪੜ੍ਹਦੇ ਸੀ ਉਹ। ਠੀਕ ਹੈ ਜੀ। ਅਤੇ ਉਦੋਂ ਬਾਅਦ 'ਚ ਚਲੋ ਬੇਬੀ ਹੋਇਆ, ਉਹ 4-6 ਮਹੀਨੇ ਦਾ ਹੋਇਆ ਜਦੋਂ ਰੜਨ ਕਰਨ ਲੱਗਿਆ, ਤਾਂ ਉਹ ਕਹਿੰਦੀ ਵੀ ਮੈਂ ਬਾਰ-ਬਾਰ ਨੋਟਿਸ ਕੀਤਾ ਵੀ ਇਹ ਉਹੀ ਕਿਤਾਬ ਚੱਕਦੀ ਸੀ ਜ਼ਿਆਦਾ ਵੀ ਜਿਹੜੀ ਮੈਂ ਪੜ੍ਹਦੀ ਸੀ ਜਿਸ ਟਾਈਮ 'ਤੇ ਉਹ ਉਹਦੇ ਗਰਭ 'ਚ ਸੀ। ਹਾਂ, ਸੋ ਕਿਤਾਬ ਦਾ ਦੇਖੋ ਬਹੁਤ ਵੱਡਾ ਜਾਦੂ ਆ। ਜੇ ਉਹ ਜਿਹੜਾ ਬੱਚਾ ਅਜੇ ਜਨਮਿਆ ਵੀ ਨਹੀਂਗਾ ਉਹਦੇ 'ਤੇ ਇੰਨਾ ਪ੍ਰਭਾਵ ਹੋ ਸਕਦਾ, ਜਿਹਨੂੰ ਪੜ੍ਹਨਾ ਹੀ ਨਹੀਂ ਪਤਾ ਕੀ ਆ। ਤੁਰੇ ਫਿਰਦੇ ਹਾਂ ਆਪਾਂ ਅਤੇ ਆਪਾਂ ਕਿਤਾਬ ਪੜ੍ਹਦੇ ਹਾਂ ਅਤੇ ਆਪਣੇ 'ਤੇ ਤਾਂ ਪ੍ਰਭਾਵ ਹੋਊਗਾ ਹੀ ਹੋਊਗਾ। ਦੇਖੋ ਤੁਹਾਡਾ ਦੁਨੀਆ ਦੇ ਪ੍ਰਤੀ ਨਜ਼ਰੀਆ, ਜਿਨ੍ਹਾਂ ਦੇ ਬਾਰੇ ਤੁਸੀਂ ਪੜ੍ਹ ਰਹੇ ਆ ਜਾਂ ਜਿਨ੍ਹਾਂ ਦੀ ਸੋਚ ਬਾਰੇ ਪੜ੍ਹ ਰਹੇ ਆ, ਜਿਹੜੇ ਉਹ ਇਲਾਕੇ ਦੇ ਵਿੱਚ ਸੀਗੇ ਉਹਨਾਂ ਬਾਰੇ ਜਿਹੜਾ ਉਹ ਜਾਣਨ ਦਾ ਤੁਹਾਨੂੰ ਨਵਾਂ ਮੌਕਾ ਮਿਲਦਾ। ਕਿਉਂਕਿ ਹੁਣ ਤਾਂ ਸਾਧਨ ਸੌਖੇ ਹੋ ਗਏ ਅਰਸ਼ਦੀਪ ਸਿੰਘ ਜੀ, ਵੀ ਤੁਸੀਂ ਆ ਜਾ ਸਕਦੇ ਬਹੁਤ ਸੌਖੀਆਂ ਥਾਵਾਂ ਦੇ ਉੱਤੇ, ਆਉਣਾ ਜਾਣਾ ਸੌਖਾ ਹੋ ਗਿਆ। ਪਹਿਲੋਂ ਇੱਦਾਂ ਨਹੀਂ ਸੀ, ਪਹਿਲੋਂ ਕਿਤਾਬਾਂ ਦੀ ਦੁਨੀਆ ਦੇ ਜ਼ਰੀਏ ਹੀ ਦੁਨੀਆ ਕਹਿ ਲਓ ਵੀ ਸੈਰ ਕਰਦੀ ਸੀ, ਵੀ ਆਉਂਦੇ ਸੀ ਜਾਂਦੇ ਸੀਗੇ ਹੈ ਨਾ। ਵੀ ਉਹ ਆਪਾਂ ਹੁਣ ਗੁਰੂ ਨਾਨਕ ਦੇਵ ਜੀ ਨੂੰ ਦੇਖਦੇ ਹਾਂ, ਉਹਨਾਂ ਨੇ ਉਦਾਸੀਆਂ ਜਿਹੜੀਆਂ ਉਹ ਕੀਤੀਆਂ, ਜਿਹੜਾ ਉਹ ਕਹਿ ਲਓ ਵੀ ਵਨ ਆਫ ਦਾ ਮੋਸਟ ਟਰੈਵਲਡ ਪਰਸਨ ਆਪਾਂ ਕਹਿ ਸਕਦੇ ਹਾਂ ਵੀ ਉਹ ਸੀਗੇ। 28,000 ਮੀਲ ਸ਼ਾਇਦ ਜਾਂ 28,000 ਕਿਲੋਮੀਟਰ ਜਿਹੜਾ ਉਹਨਾਂ ਨੇ ਪੈਂਡਾ ਤੈਅ ਕੀਤਾ, ਕਿੰਨੇ ਥਾਵਾਂ ਦੇ ਉੱਤੇ ਗਏ, ਅਤੇ ਉੱਥੋਂ ਸਾਰਾ ਕੁਛ ਸਿੱਖਿਆ ਲੈ ਕੇ ਆਪਣੇ ਲਈ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਜਿਹੜੀ ਉਹ ਆਪਾਂ ਨੂੰ ਦਿੱਤੀ, ਉਹਨਾਂ ਨੇ ਜੀਵਨ ਜਾਤ ਜਿਹੜੀ ਉਹ ਦਿੱਤੀ। ਸੋ ਉਹ ਕਾਰਨ, ਉਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜਿਹੜੇ ਉਹ ਕਾਰਨ, ਸੋ ਪਤਾ ਲੱਗਦਾ ਆਪਾਂ ਨੂੰ ਵੀ ਕੀ ਕੁਛ ਹੈਗਾ। ਸੋ ਪ੍ਰੋਗਰਾਮ ਅੱਜ ਦੀ ਕਿਤਾਬ ਦੇ ਵਿੱਚ ਤੁਹਾਨੂੰ ਫਿਰ ਇੱਕ ਵਾਰੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ, ਅਤੇ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਉਪਰਾਲੇ ਦੇ ਨਾਲ ਜਿਹੜਾ ਉਹ ਜੁੜਿਆ ਕਰੋਗੇ, ਅਤੇ ਸੁਜੈਸ਼ਨ ਵੀ ਦਓਗੇ, ਆਪਣੇ ਸੁਝਾਅ ਵੀ ਦਓਗੇ ਵੀ ਇਹਨੂੰ ਆਪਾਂ ਹੋਰ ਬਿਹਤਰ ਕਿੱਦਾਂ ਜਿਹੜਾ ਉਹ ਬਣਾ ਸਕਦੇ ਹਾਂ। ਸੋ ਅਰਸ਼ਦੀਪ ਸਿੰਘ, ਅੱਜ ਦੀ ਕਿਤਾਬ ਦੇ ਵਿੱਚ ਜਿਹੜੀ ਪਹਿਲੀ ਕਿਤਾਬ ਆ, ਇੱਕ ਬੜੇ ਹੀ ਦੁਨੀਆ ਦੇ ਅਹਿਮ ਫਿਲਾਸਫਰ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਨਾਲ ਸ਼ੁਰੂ ਆਪਾਂ ਕਰ ਰਹੇ ਹਾਂ। ਅੱਜ ਦੇ ਮਾਹੌਲ ਦੇ ਵਿੱਚ ਉਹ ਇੰਪੋਰਟੈਂਟ ਇਸ ਲਈ ਆ ਵੀ ਉਸ ਕਿੱਥੇ ਦੇ ਵਿੱਚ ਲੜਾਈ ਲੱਗੀ ਹੋਈ ਆ, ਅਤੇ ਪਰਸ਼ੀਅਨ ਮੂਲ ਦੇ ਜਿਹੜੇ ਸ਼ੇਖ ਸਾਦੀ ਹੋਏ ਆ, ਉਹਨਾਂ ਦੀਆਂ ਦੁਨੀਆ ਨੂੰ ਕਹਿ ਸਕਦੇ ਵੀ ਬੜੀਆਂ ਅਹਿਮ ਕਿਤਾਬਾਂ ਨੇ, ਖਾਸ ਕਰਕੇ ਗੁਲਸਤਾਨ ਅਤੇ ਬੋਸਤਾਨ। ਉਹਦੇ ਵਿੱਚੋਂ ਆਪਾਂ ਗੁਲਸਤਾਨ ਕਿਤਾਬ ਦੇ ਉੱਤੇ ਜਿਹੜੀ ਉਹ ਆਪਾਂ ਅੱਜ ਗੱਲਬਾਤ ਕਰਾਂਗੇ। ਕਿਤਾਬ ਚਾਹੇ ਪਤਲੀ ਜੀ ਆ, ਪਰ ਗੱਲਾਂ ਵਿੱਚ ਬਹੁਤ ਭਾਰੀਆਂ ਨੇ। ਸੋ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਪਰਸ਼ੀਅਨ ਅਨੁਵਾਦ ਵਾਲੀ ਜਿਹੜੀ ਪੰਜਾਬੀ 'ਚ ਕੀਤੀ ਹੋਈ ਕਿਤਾਬ ਇਹ ਕਿਉਂ ਚੁਣੀ ਆ, ਵੀ ਇਹ ਸ਼ੇਖ ਸਾਦੀ ਹੋਣਾ ਦੀ ਗੁਲਸਤਾਨ ਤੋਂ ਹੀ ਕਿਉਂ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ? ਹਾਂਜੀ, ਮੈਂ ਨਾ ਆਪਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਵੀਨ ਸ਼ਰਮਾ ਜੀ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਇਹ ਕਿਤਾਬ ਬਾਰੇ ਕਿਹਨੇ ਦੱਸਿਆ। ਮੈਂ ਬੜਾ ਸੋਚਿਆ, ਮੈਨੂੰ ਯਾਦ ਵੀ ਨਹੀਂ ਮੈਨੂੰ ਕਿਹਨੇ ਦੱਸਿਆ ਸੀ, ਹੈ ਨਾ। ਅਤੇ ਪਰ ਜੇ ਮੈਨੂੰ ਲੱਗਦਾ ਵੀ ਜੇ ਜਿੰਨੇ ਕੁ ਮੈਨੂੰ ਮੇਰੀ ਸੋਚ ਸਮਝ ਆ, 5-7 ਕਿਤਾਬਾਂ ਨੇ ਇਹੋ ਜਿਹੀਆਂ ਜਿਹੜੀਆਂ ਹਰੇਕ ਸਿੱਖ ਨੂੰ ਖਾਸ ਕਰਕੇ ਜਾਂ ਪੰਜਾਬੀ ਨੂੰ ਜਾਂ ਹਰੇਕ ਬੰਦੇ ਨੂੰ ਪੜ੍ਹਨੀਆਂ ਚਾਹੀਦੀਆਂ ਨੇ, ਹੈ ਨਾ। ਉਹ ਹਰੇਕ ਬੰਦੇ ਦੀ ਅੱਡ ਹੋ ਸਕਦੀ ਹੈ ਨਾ। ਜਿਨ੍ਹਾਂ 'ਚ ਮੈਨੂੰ ਲੱਗਦੀ ਆ ਉਹਨਾਂ 'ਚੋਂ ਗੁਲਿਸਤਾਨ ਇੱਕ ਆ ਸ਼ੇਖ ਸਾਦੀ ਦੀ, ਹੈ ਨਾ। ਅਤੇ ਪਰਸ਼ੀਆ ਤੋਂ ਹੀ, ਫਾਰਸ ਤੋਂ ਹੀ, ਜਾਂ ਆਪਾਂ ਕਹੀਏ ਤਾਂ ਹਾਫਿਜ਼ ਹੋਏ ਨੇ, ਉਹਨਾਂ ਦੀ ਸ਼ਾਹਨਾਮਾ ਬੁੱਕ ਆਫ ਕਿੰਗਸ, ਠੀਕ ਆ, ਉਹ ਦੂਜੀ ਕਿਤਾਬ ਆ। ਤੀਜੀ ਫਿਰ ਡਾਂਟੇ ਦੀ ਇਨਫਰਨੋ ਆ, ਠੀਕ ਹੈ ਜੀ। ਸ਼ੇਕਸਪੀਅਰ ਦੀ ਹੈਮਲਟ ਆ, ਠੀਕ ਹੈ ਜੀ। ਅਤੇ ਦੋਸਤੋਵਸਕੀ ਦੀ ਬ੍ਰਦਰਸ ਕ੍ਰੋਮੋਜ਼ੋਵ, ਅਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਜਿਓ ਖਾਲਸਾ। ਮੈਨੂੰ ਲੱਗਦਾ ਵੀ ਹੋ ਸਕਦਾ ਮੈਂ ਕਦੀ ਭੁੱਲ ਗਿਆ ਹਾਂ ਕੋਈ, ਹੈ ਨਾ। ਅਤੇ ਜਾਂ ਮੌਲਾਨਾ ਰੂਮੀ ਦੀ ਮਸਨਵੀ ਹੈ, ਠੀਕ ਹੈ ਜੀ। ਇਹ ਕਿਤਾਬਾਂ ਮੈਨੂੰ ਲੱਗਦਾ ਹੈ ਵੀ ਜੇ ਬੰਦਾ ਪੜ੍ਹ ਲਵੇ, ਮੈਂ ਨਹੀਂ ਪੜ੍ਹੀਆਂ ਸਾਰੀਆਂ, ਮੈਂ ਕਲੇਮ ਕਰ ਲਾਂ ਪੜ੍ਹੀਆਂ ਹੋਈਆਂ। ਤੁਹਾਡੀ ਇੱਛਾ ਹੈ? ਮੇਰੀ ਇੱਛਾ ਹੈ। ਇਹ ਕਿਤਾਬਾਂ ਮੇਰੇ ਘਰੇ ਪਈਆਂ ਨੇ ਸ਼ੈਲਫ 'ਤੇ, ਅਤੇ ਮੈਂ ਪੜ੍ਹਨ ਲੱਗਿਆ ਹੋਇਆ। ਇਹਨਾਂ 'ਚੋਂ ਆਪਾਂ ਗੁਲਿਸਤਾਨ ਪੜ੍ਹ ਲਈ ਹੈ, ਠੀਕ ਹੈ ਜੀ। ਅਤੇ ਹੁਣ ਮੇਰੀ ਬ੍ਰਦਰਸ ਕ੍ਰੋਮੋਜ਼ੋਵ ਸ਼ੁਰੂ ਕੀਤੀ ਹੋਈ ਮੇਰੇ ਕੋਲ ਵੀ ਪਈ ਆ। ਆਪਾਂ ਪੜ੍ਹਾਂਗੇ, ਜਿੱਦਾਂ ਇਹ ਗੁਲਸਤਾਨ ਆ ਪੜ੍ਹ ਰਹੇ ਆ, ਆਪਾਂ ਉਹਦੇ 'ਤੇ ਵੀ ਕਰਾਂਗੇ। ਹਾਂਜੀ, ਉਹ ਕਿਤਾਬ ਵੱਡੀ ਆ, ਉਹਨੂੰ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਹਾਂਜੀ।
ਤੇ ਬਾਕੀ ਇਹ ਆ ਵੀ ਇੱਕ ਕਿਤਾਬ ਨੂੰ ਇੱਕ ਪ੍ਰੋਗਰਾਮ 'ਚ ਨਹੀਂ ਅਸੀਂ ਸਮੇਟ ਸਕਦੇ। ਹਾਂਜੀ, ਨਹੀਂ ਕਿਤਾਬਾਂ ਦੇ ਕੋਈ ਤਾਂ ਇੱਕ ਪੇਜ ਪੜ੍ਹ ਕੇ ਕਈ ਵਾਰ ਇੱਕ ਪੈਰਾ ਪੜ੍ਹ ਕੇ ਵਾਰ ਖੜ ਜਾਂਦਾ, ਇੱਦਾਂ ਹੀ ਬੰਦਾ ਖੜ ਜਾਂਦਾ। ਸਹੀ ਗੱਲ ਆ। ਤੇ ਜੇ ਕਿਸੇ ਨੇ ਇੱਕ ਸਹਿਜੇ ਰਚਿਓ ਖਾਲਸਾ ਪੜ੍ਹੀ ਆ ਉਹ ਵਾਕਿਆ ਸਹਿਜ ਵਾਲੀ ਆ, ਉਹ 'ਚ ਸਹਿਜ ਬਹੁਤ ਆ। ਹਾਂ, ਤੇ ਉਹ ਬੰਦਾ ਇੱਕ ਪੇਜ ਪੜ੍ਹ ਕੇ ਵੀ ਐਂ ਹੋ ਜਾਂਦਾ। ਮੈਨੂੰ ਇੱਕ ਬੰਦਾ ਮਿਲਿਆ, ਉਹ ਕਹਿੰਦਾ ਵੀ ਇੱਕ ਪੇਜ ਪੜ੍ਹ ਕੇ ਭਾਈ ਉਲਟੀਆਂ ਵਾਲਾ ਕੰਮ ਹੋ ਜਾਂਦਾ ਵੀ ਬੰਦੇ ਨੂੰ ਪਤਾ ਲੱਗਦਾ ਕਿੱਥੇ ਕਿਵੇਂ ਅਬਜ਼ਰਵ ਕਰਾਂ ਮੈਂ ਇਹਨੂੰ, ਹੈ ਨਾ, ਇੰਨਾ ਕੁਛ। ਹਾਂ, ਤੇ ਸੋ ਇਹ ਜੇ ਬੰਦੇ ਨੂੰ ਕਿਤਾਬਾਂ ਪੜ੍ਹਨੀਆਂ, ਸੋ 6-7 ਕਿਤਾਬਾਂ ਇਹ ਆ ਜਿਹੜੀਆਂ ਪੜ੍ਹਦੇ ਹਾਂ ਆਪਾਂ, ਹੈ ਨਾ। ਦੇਖੋ ਲੱਖਾਂ ਕਰੋੜਾਂ ਦੀ ਸੰਖਿਆ 'ਚ ਕਿਤਾਬਾਂ ਨੇ। ਹਾਂਜੀ, ਕੁਛ ਕੁ ਕਿਤਾਬਾਂ ਨੇ ਜਿਹੜੀਆਂ ਇਹ ਦੁਨੀਆ ਦੀਆਂ ਜਿਹੜੀਆਂ 5-6 ਕਿਤਾਬਾਂ ਆਪਾਂ ਗੱਲ ਕੀਤੀ, ਚਲੋ ਸਹਿਜੇ ਰਚਿਓ ਖਾਲਸਾ ਸਿੱਖਾਂ ਦੀ ਕਿਤਾਬ ਆ। ਬਾਕੀ ਜਿਹੜੀਆਂ 5-6 ਕਿਤਾਬਾਂ ਦੀ ਗੱਲ ਕੀਤੀ ਆ, ਦੁਨੀਆ 'ਚ ਸਾਰੇ ਹੀ ਲਗਭਗ ਬੰਦੇ ਜਿਹੜੇ ਕਿਤਾਬਾਂ ਪੜ੍ਹਦੇ ਉਹਨਾਂ ਨੂੰ ਇਹਨਾਂ ਕਿਤਾਬਾਂ ਬਾਰੇ ਪਤਾ, ਜਾਂ ਜੇ ਉਹਨਾਂ ਨੇ ਨਹੀਂ ਵੀ ਪੜ੍ਹੀਆਂ ਫੇਮਸ ਨੇ, ਹੈ ਨਾ, ਇੰਪੋਰਟੈਂਟ ਕਿਤਾਬਾਂ ਨੇ। ਇਹਨਾਂ ਨੂੰ ਅੰਗਰੇਜ਼ੀ 'ਚ ਐਪਿਕ ਕਹਿੰਦੇ, ਜਿਹੜਾ ਐਪਿਕਸ 'ਚ ਬੁੱਕਸ ਦੀ ਕੈਟਾਗਰੀ 'ਚ ਆਉਂਦੀਆਂ ਨੇ, ਹੈ ਨਾ। ਅਤੇ ਸੋ ਆਪਾਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ। ਦੇਖੋ ਵੀ ਜਿਵੇਂ ਤੁਸੀਂ ਹੁਣ ਕਿਹਾ ਵੀ ਇਹ ਇੰਟਰਸਟਿੰਗ ਇਹ ਆ ਵੀ ਫਾਰਸ ਦੀ ਆ, ਪਰਸ਼ੀਆ ਦੀ ਆ, ਉੱਥੇ ਲੜਾਈ ਲੱਗੀ ਹੈ, ਸ਼ਿਰਾਜ 'ਤੇ ਅਟੈਕ ਹੋਇਆ, ਸ਼ਿਰਾਜ 'ਤੇ ਸ਼ੇਖ ਸਾਦੀ ਦਾ ਜਨਮ ਹੋਇਆ, ਹੈ ਨਾ, 1210। ਹਾਂ, ਅਤੇ ਦੇਖੋ ਵੀ 900 ਸਾਲ ਪੁਰਾਣੀ ਕਿਤਾਬ, 750। ਹਾਂ ਸੌਰੀ 1277 ਚ ਲਿਖੀ ਆ, 750 ਤਾਂ ਵੀ ਘੱਟ ਨਹੀਂ ਆ। 8 ਸਦੀਆਂ ਹੋ ਜਾਂਦੀਆਂ ਕਰੀਬ। ਤੇ ਕਿਤਾਬ ਪੜ੍ਹ ਕੇ ਐਂ ਲੱਗਦਾ ਵੀ ਅੱਜ ਦੀ ਵੀ ਗੱਲ ਕਰੀ ਜਾਂਦੇ ਆ, ਵੀ ਮੌਜੂਦਾ ਦੌਰ ਆ। ਹਾਂ, ਵੀ ਅੱਜ ਦੇ ਵੀ ਜੇ ਕਿਤੇ ਉੱਥੇ ਨੇੜੇ ਤੇੜੇ ਪੜ੍ਹਾਈ ਜਾਵੇ ਉਹਨਾਂ ਕਹਿਣਾ ਵੀ ਹਾਂ ਅੱਜ ਵੀ ਇਹੀ ਕੁਝ ਹੋ ਰਿਹਾ। ਵੀ ਇਹ ਕਿਤਾਬ ਫਿਲਾਸਫੀ ਦੀ ਹੈ। ਇਹ ਫਿਲਾਸਫੀ ਦੀ ਆ, ਦੱਸਿਆ ਵੀ ਕਿਵੇਂ ਰਹਿਣਾ, ਹੈ ਨਾ, ਹਿਊਮਨ ਨੇਚਰ ਦੱਸੀ ਹੈ। ਹਾਂਜੀ, ਸਾਰਿਆਂ ਬਾਰੇ ਅੱਡ ਅੱਡ, ਜਿਵੇਂ 8 ਚੈਪਟਰ ਨੇ ਕਿਤਾਬ ਦੇ, ਹੈ ਨਾ। ਤੇ ਚਲੋ ਆਪਾਂ ਡਿਟੇਲ ਜਾਵਾਂਗੇ। ਹਰੇਕ ਚੈਪਟਰ ਦੀ ਇੱਕ ਖਾਸੀਅਤ ਆ। ਜਿਵੇਂ ਚੈਪਟਰ ਪਹਿਲਾ ਜਿਹੜਾ ਅਧਿਆਇ ਆ ਉਹਦਾ ਹੈਗਾ ਵੀ ਰਾਜਿਆਂ ਬਾਰੇ, ਰਾਜ ਹੀ ਕਿਹੋ ਜਿਹੇ ਹੋਣੇ ਚਾਹੀਦੇ ਆ। ਉਸ ਟਾਈਮ ਦੌਰ ਰਾਜਿਆਂ ਦਾ ਸੀਗਾ, ਹੁਣ ਤਾਂ ਡੈਮੋਕ੍ਰੇਸੀ ਆ। ਡੈਮੋਕ੍ਰੇਸੀ ਫਿਰ ਹੁਣ ਅੱਜ ਦਾ ਜੇ ਆਪਾਂ ਕਹਦੇ ਵੀ ਚੀਫ ਮਿਨਿਸਟਰ ਕਿਹੋ ਜਿਹਾ ਹੋਣਾ ਚਾਹੀਦਾ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਕਿੱਦਾਂ ਦਾ ਹੋਣਾ ਚਾਹੀਦਾ, ਉਹ 'ਚ ਕੀ ਗੁਣ ਹੋਣੇ ਚਾਹੀਦੇ, ਹੈ ਨਾ। ਸੋ ਉਹਦੀ ਗੱਲ ਕੀਤੀ ਆ। ਸੋ ਜਿਹੜੀ ਖਾਸੀਅਤ ਆ ਮੌਲਾਨਾ ਰੂਮੀ ਦੀ ਵੀ ਇਹੀ ਆ, ਸ਼ੇਖ ਸਾਦੀ ਦੀ ਵੀ ਇਹੀ ਆ, ਵੀ ਇਹ ਨਾ ਜਿਹੜੀ ਗੱਲ ਸਮਝਾਉਣੀ ਹੁੰਦੀ ਆ, ਇੱਕ ਬੜੀ ਵਧੀਆ ਤਰੀਕੇ ਨਾਲ ਛੋਟੀ ਜਿਹੀ ਕਹਾਣੀ ਲਿਖ ਕੇ ਤੁਹਾਨੂੰ ਫਿਰ ਦੱਸਦੇ ਵੀ ਹਾਂ ਇਹ ਕਹਾਣੀ ਦਾ ਮੋਰਲ ਤਾਂ ਇਹ ਆ। ਕਿਉਂ ਕਹਾਣੀ ਇਹ ਵੀ ਨਹੀਂ ਗੀ ਵੀ ਕੋਈ ਵੀ ਕਹਾਣੀ 50 ਪੇਜਾਂ ਦੀ ਆ, ਇੱਕ 2-2 ਪੈਰੇ। ਕਿੰਨੇ ਪੇਜ ਦੀ ਕਿਤਾਬ? ਇਹ 150 ਸਫ਼ੇ ਦੀ ਕਿਤਾਬ ਆ, 138 ਸਫ਼ਿਆਂ ਦੀ। ਤੇ ਇਹਦੇ 'ਚ ਇਹ ਅਨੁਵਾਦ ਹੋ ਕੇ, ਇਹ ਅਨੁਵਾਦ ਹੋ ਕੇ ਪੰਜਾਬੀ 'ਚ। ਕਿਹਨਾਂ ਨੇ ਕੀਤਾ ਇਸ ਦਾ ਅਨੁਵਾਦ? ਜਿਹੜਾ ਇਹਨਾਂ ਦਾ ਅਨੁਵਾਦ ਆ ਇਹ ਡਾਕਟਰ ਗੁਰਦੇਵ ਸਿੰਘ ਬੰਦੋਹਲ ਨੇ ਕੀਤਾ, ਹੈ ਨਾ। ਲਾਹੌਰ ਬੁੱਕ ਸ਼ਾਪ ਨੇ ਛਾਪੀ ਹੈ। ਪਰ ਇਹਦੇ ਅਨੁਵਾਦ ਇੰਗਲਿਸ਼ 'ਚ ਵੀ ਹੋਇਆ, ਹੈ ਨਾ। ਜੇ ਕੋਈ ਇੰਗਲਿਸ਼ 'ਚ ਪੜ੍ਹਨਾ ਚਾਹੁੰਦਾ ਤਾਂ ਇੰਗਲਿਸ਼ ਵੀ ਪੜ੍ਹ ਸਕਦਾ। ਆਪਾਂ ਨੂੰ ਨੈਨਦੀਪ ਸਿੰਘ ਹੁਣੀ ਮਿਲੇ ਸੀ ਥੋੜ੍ਹੇ ਦਿਨ ਪਹਿਲਾਂ, ਦੇਖ ਲਓ ਵੀ ਉਹਨਾਂ ਨੇ ਕਿਹਾ ਮੈਂ ਫਾਰਸੀ 'ਚ ਪੜ੍ਹੀ ਆ। ਉਹ ਫਾਰਸੀ ਜਾਣਦੇ। ਹਾਂ, ਅਤੇ ਉਹਨਾਂ ਨੇ ਇੱਕ ਹੋਰ ਫੈਕਟ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿੱਚ ਸ਼ੇਖ ਸਾਦੀ ਨੂੰ ਕੋਟ ਕੀਤਾ। ਹਾਂਜੀ, ਸਿੱਖਾਂ ਦਾ ਬਹੁਤ ਨੇੜੇ ਦਾ ਰਿਸ਼ਤਾ। ਇੱਕ ਤਾਂ ਇਹ ਹੈ ਵੀ ਜਿਹੜਾ ਸਿੱਖਾਂ ਦਾ ਆਪਣਾ ਖਿੱਤਾ ਉੱਥੇ ਦਾ ਸਾਰਾ, ਹੁਣ ਚਲੋ ਪੰਜਾਬ ਤੁਸੀਂ ਦੇਖੋ ਵੀ ਫਿਰ ਓਬਵੀਅਸਲੀ ਇਹ ਆਥਰ ਆਪਣੇ ਆਪ ਇੰਪੋਰਟੈਂਟ ਬਣ ਜਾਂਦਾ। ਬਿਲਕੁਲ, ਵੀ ਜੇ ਸਾਡੇ ਗੁਰੂ ਸਾਹਿਬ ਨੇ ਇਹਨਾਂ ਨੂੰ ਕੋਟ ਕੀਤਾ ਆ, ਉਹ ਤੋਂ ਪਹਿਲਾਂ ਹੋਏ, ਉਹ ਤੋਂ ਪਹਿਲਾਂ ਦੀਆਂ ਇਹ ਕਿਤਾਬਾਂ ਆ ਗੁਰੂ ਸਾਹਿਬ ਤੋਂ, ਜੇ ਉਹਨਾਂ ਨੇ ਪੜ੍ਹੀ ਹੈ ਤਾਂ ਕੁਛ ਚੰਗਾ ਲੱਗਾ ਹੋਊਗਾ ਤਾਂ ਹੀ ਕੁਛ ਕੋਟ ਕੀਤਾ। ਹਾਂਜੀ, ਨਹੀਂ ਇਹ ਆਪਣੇ ਖਿੱਤੇ 'ਚ ਇਹ ਕਿਤਾਬ ਹਮੇਸ਼ਾ ਤੋਂ ਰਹੀ ਹੈ। ਜਦੋਂ ਦਾ ਇਨਫੈਕਟ ਸ਼ੇਖ ਸਾਦੀ ਹਿੰਦੁਸਤਾਨ ਆਏ ਆ ਅਤੇ ਸੋਮਨਾਥ ਦੇ ਮੰਦਰਾਂ ਤੱਕ ਗਏ ਆ, ਅਤੇ ਉਹਨੂੰ ਕ੍ਰਿਟੀਸਾਈਜ਼ ਵੀ ਕੀਤਾ ਦੂਜੀ ਬੁੱਕ 'ਚ, ਅਤੇ ਵੀ ਉੱਥੇ ਜੋ ਕੁਛ ਹੋ ਰਿਹਾ ਸੀ ਉਸ ਸਮੇਂ, ਹੈ ਨਾ। ਅਤੇ ਉਸ ਤੋਂ ਬਾਅਦ 'ਚ ਜਿਹੜਾ ਆਪਣਾ ਖਿੱਤਾ ਇਰਾਨ ਦੇ ਨਾਲ ਲੱਗਦਾ ਆਪਣੇ, ਅਤੇ ਇਰਾਨ ਦਾ ਜਿਹੜਾ ਅੱਜ ਦਾ ਮਾਡਰਨ ਇਰਾਨ ਆ, ਅਤੇ ਉਹਦੇ ਵਿਚਾਲੇ ਇਕੱਲਾ ਬਲੋਚਿਸਤਾਨ ਹੀ ਸੀਗਾ। ਆਪ ਜਿਹੜਾ ਹੁਣ ਮੌਜੂਦਾ ਪਾਕਿਸਤਾਨ, ਉਹ ਪੰਜਾਬ ਦਾ ਹੀ ਹਿੱਸਾ ਸੀ। ਇਹ ਸਾਰਾ ਕਿੱਤਾ ਇਕੱਠਾ ਹੀ ਸੀਗਾ। ਪਾਕਿਸਤਾਨ ਜਦੋਂ ਆਪਣਾ ਦੇਖੋ ਬਲੋਚ ਤੱਕ ਸਿੱਖ ਰਾਜ ਸੀਗੇ, ਅਤੇ ਉਦੋਂ ਬਲੋਚ ਆ ਜਾਂਦੇ ਸੀ, ਬਲੋਚਾਂ ਵਾਲਿਆਂ ਤੋਂ ਪਰਲੇ ਪਾਸੇ ਇਰਾਨ ਸੀਗਾ, ਹੈ ਨਾ। ਸੋ ਆਮ ਹੀ ਜਾਂਦੇ ਰਹੇ, ਉੱਥੋਂ ਤਾਂ ਹਮਲਾਵਰ ਆਉਂਦੇ ਰਹੇ ਆ ਦਿੱਲੀ ਤੱਕ। ਬਿਲਕੁਲ, ਉੱਧਰ ਉਹੀ ਰਾਹ ਸੀਗਾ। ਹਾਂ, ਘੋੜੇ ਚੜ੍ਹ ਕੇ ਜਾਂ ਉੱਧਰ ਦੀ ਆਉਂਦੇ ਸੀ ਜਾਂ ਇੱਧਰ ਆਉਂਦੇ ਸੀ, ਅਫਗਾਨਿਸਤਾਨ ਵਾਲੇ ਪਾਸੇ ਆਉਂਦੇ ਸੀ। ਅਤੇ ਸੋ ਆਪਣਾ ਤਾਂ ਬਹੁਤ ਨੇੜੇ ਦਾ ਰਿਸ਼ਤਾ। ਸੋ ਇਹ ਕਿਤਾਬਾਂ ਆਪਣੇ ਖਿੱਤੇ ਵਿੱਚ ਬਹੁਤ ਹੀ ਜ਼ਿਆਦਾ ਪੜ੍ਹੀਆਂ ਗਈਆਂ ਨੇ, ਅਨੁਵਾਦ ਹੋਏ ਨੇ, ਹੈ ਨਾ। ਸੋ ਜੇ ਆਪਾਂ ਜਦੋਂ ਆਪਾਂ ਦਿੱਲੀ ਟੱਪ ਜਾਂਦੇ ਹਾਂ, ਉੱਥੇ ਕਿਤਾਬਾਂ ਘੱਟ ਜਾਂਦੀਆਂ ਨੇ। ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੇ ਕਨੈਕਸ਼ਨ ਇੱਧਰਲੇ ਖਿੱਤੇ ਨਾਲ ਜ਼ਿਆਦਾ ਆ। ਆਪਣਾ ਇਤਿਹਾਸ ਵੀ ਆ ਇਹਨਾਂ ਦੇ ਨਾਲ, ਅਤੇ ਇਸ ਲਈ ਇਹ ਚੀਜ਼ ਜ਼ਰੂਰੀ ਆ। ਕਿੱਦਾਂ ਲਿਖੀ ਗਈ ਹੈ ਕਿਤਾਬ ਆ ਇਹ? ਹੁਣ ਜਿੱਦਾਂ ਵਾਰਤਕ ਹੁੰਦੀ ਆ, ਕਵਿਤਾ ਹੁੰਦੀ ਆ, ਸੋ ਇਹ ਕਾਫੀ ਮਿਕਸ ਆ ਇਹ ਕਿਤਾਬ। ਮੈਂ ਵੀ ਜਿੰਨੀ ਕੁ ਜਿਹੜੀ ਅਜੇ ਤੱਕ ਪੜ੍ਹੀ, ਸਾਰੀ ਨਹੀਂ ਮੈਂ ਪੜ੍ਹੀ, ਮੈਂ ਜਿੰਨੀ ਕੁ ਜਿਹੜੀ ਇਹ ਪੜ੍ਹੀ ਆ,
ਸੋ ਕ੍ਰੇਤਾ, ਫਿਰ ਕਹਾਣੀ ਆ, ਫਿਰ ਹੋਰ ਬਹੁਤ ਕੁਛ ਹੈ ਇਸ ਦੇ ਵਿੱਚ। ਵਿੱਚ ਨਾ ਸ਼ੇਅਰ ਨੇ, ਤੇ ਕਿਉਂਕਿ ਜਿਹੜਾ ਸੂਫੀਜ਼ਮ ਉਦੋਂ ਬਹੁਤ ਪ੍ਰਚਲਿਤ ਸੀਗਾ। ਗੋਲਡਨ ਐਰਾ ਚੱਲ ਰਿਹਾ ਸੀ ਉਦੋਂ ਪਰਸ਼ੀਅਨ ਲਿਟਰੇਚਰ ਦਾ, ਜਦੋਂ ਜਿਸ ਟਾਈਮ ਤੇ ਇਹਨਾਂ ਨੇ ਕਿਤਾਬ ਲਿਖੀ ਆ। ਹਾਂਜੀ, ਤੇ ਇੱਕ ਜਿਹੜਾ ਸ਼ਿਰਾਜ਼ ਆ ਪਹਿਲਾਂ, ਜਿਹੜਾ ਹੁਣ ਈਰਾਨ ਦੀ ਜਾਂ ਪੁਰਾਣਾ ਪਰਸ਼ੀਆ ਹੁਣ ਨਵਾਂ ਈਰਾਨ ਆ, ਉਹਦੀ ਰਾਜਧਾਨੀ ਹੁਣ ਤਹਿਰਾਨ ਆ। ਪਹਿਲਾਂ ਤਾਂ ਜਿਹੜਾ ਪਰਸ਼ੀਆ ਸੀ ਉਹਦੀ ਰਾਜਧਾਨੀ ਸ਼ਿਰਾਜ਼ ਸੀਗੀ। ਸ਼ਿਰਾਜ਼ ਨੂੰ ਕਹਿੰਦੇ ਆ ਵੀ ਕਿਤਾਬ 'ਚ ਵੀ ਕਿੰਨੀ ਜਗ੍ਹਾ ਲਿਖਿਆ ਵੀ ਬਹੁਤ ਹੀ ਸੋਹਣਾ ਸੀਗਾ। ਉੱਥੇ ਝਰਨੇ ਸੀ, ਉੱਥੇ ਪਾਣੀ ਦੀਆਂ ਝੀਲਾਂ ਸੀ, ਉੱਥੇ ਦਾ ਆਬੋ ਹਵਾਸ ਬਹੁਤ ਵਧੀਆ ਸੀ। ਸੋ ਜਦੋਂ ਇੰਨੀਆਂ ਚੀਜ਼ਾਂ ਵਧੀਆ ਆਉਂਦੀਆਂ ਨੇ ਤਾਂ ਫਿਰ ਉਹਦੇ ਨਾਲ ਇੱਕ ਰਾਜਧਾਨੀ ਸੀ ਐਡੇ ਵੱਡੀ ਸਿਵਲਾਈਜੇਸ਼ਨ ਦੀ, ਤਾਂ ਉਹਦੇ ਵਿੱਚ ਫਿਰ ਬੰਦੇ ਵੀ ਉਹੋ ਜਿਹੀ ਪੈਦਾ ਹੁੰਦੇ ਆ। ਇਹ ਗੱਲ। ਅੱਛਾ, ਇਹਨਾਂ ਦਾ ਪੂਰਾ ਨਾਂ ਕੀ ਸੀ? ਇਹਨਾਂ ਦਾ ਨਾਂ ਸੀਗਾ, ਦੇਖੋ ਹੁਣ ਮੁਸਲਮਾਨਾਂ ਦੇ ਨਾਮ ਥੋੜ੍ਹੇ ਜਿਹੇ ਹੋ ਜਾਂਦੇ ਨੇ, ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ। ਨਾਮ ਇਹਨਾਂ ਦੇ ਦੇਖੋ 2-3 ਬੰਦਿਆਂ ਨੇ ਅੱਡ ਅੱਡ ਲਿਖੇ ਨੇ, ਹੈ ਨਾ। ਠੀਕ ਹੈ। ਅਤੇ ਜਿਹੜਾ ਸਾਧੀ ਆ, ਸਾਧ ਦਾ ਤਾਂ ਮਤਲਬ ਵੀ ਹੁੰਦਾ ਵੀ ਲੱਕੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿਸਮਤ ਵਾਲਾ। ਉਹ ਤਾਂ ਇਹਨਾਂ ਤਖੱਲੁਸ ਜੁੜਿਆ ਮਗਰੋਂ, ਹੈ ਨਾ, ਬਾਅਦ 'ਚ ਜੁੜਿਆ। ਹਾਂ, ਸ਼ੇਖ ਸਾਦੀ। ਅਤੇ ਜਿਹੜਾ ਜਿਹਦੇ ਨਾਮ ਨਾਲ ਜ਼ਿਆਦਾ ਜਾਣੇ ਗਏ ਹੈ। ਬਿਲਕੁਲ ਜੀ। ਜਿਵੇਂ ਹੁਣ ਇਹਨਾਂ ਦਾ ਨਾਮ 3 ਨਾਮ ਦਿੱਤੇ ਅੱਡ ਅੱਡ ਰਾਈਟਰਾਂ ਨੇ, ਜਿਵੇਂ ਮੁਸੱਲਹੁਦੀਨ ਬਿਨ ਅਬਦੁੱਲਾ, ਹੈ ਨਾ, ਜਾਂ ਗਿਆਸੁਲ ਲੁਗਾਤ ਲੁਖਾਜ਼ ਫਿਰੋਜ਼ੀ, ਹੈ ਨਾ, ਜਾਂ ਪੁਰਾਤਨ ਲਿਖਤ 'ਚ ਇੱਕ ਜਗ੍ਹਾ ਇਹਨਾਂ ਨੂੰ ਮੁਸ਼ਰਫੀਦੀਨ ਬਿਨ ਸਲਾਹੁਦੀਨ ਅਬਦੁੱਲਾ ਵੀ ਲਿਖਿਆ ਗਿਆ, ਹੈ ਨਾ। ਸ਼ਿਰਾਜ਼ੀ ਇਹਨਾਂ ਦਾ ਤਖੱਲਸ ਵੀ ਸੀਗਾ ਕਿਉਂਕਿ ਸ਼ਿਰਾਜ਼ ਤੋਂ ਸੀਗਾ। ਹਾਂਜੀ। ਅਤੇ ਸ਼ੇਖ ਸਾਦੀ ਦਾ ਨਾਮ ਮੈਨੂੰ ਲੱਗਦਾ ਵੀ ਨਾ ਬਹੁਤ ਜ਼ਿਆਦਾ ਸਿੱਖਾਂ ਨੇ ਸੁਣਿਆ। ਉਹਦਾ ਕਾਰਨ ਇਹ ਹੈ ਵੀ ਸੰਤ ਸਿੰਘ ਮਸਕੀਨ ਨੇ ਆਪਦੀਆਂ ਕਥਾਵਾਂ 'ਚ ਜਦੋਂ ਕਥਾ ਕਰਦੇ ਸੀ ਤਾਂ ਸ਼ੇਖ ਸਾਦੀ, ਮੌਲਾਨਾ ਰੂਮੀ ਅਤੇ ਹਾਫਿਜ਼ ਦੀਆਂ ਬਹੁਤ ਕਹਾਣੀਆਂ ਸੁਣਾਉਂਦੇ ਨੇ ਆਪਦੀ ਕਥਾ 'ਚ। ਇਹ ਫਿਲਾਸਫੀ ਦੇ ਥੰਮ ਨੇ। ਹਾਂਜੀ, ਇਹਨਾਂ ਨੇ ਤੁਹਾਨੂੰ ਦੱਸਿਆ ਵੀ ਕਿਵੇਂ ਰਹਿਣਾ, ਹੈ ਨਾ, ਜੀਵਨ ਜਾਂਚ ਬਾਰੇ ਗੱਲਾਂ ਇਹਨਾਂ ਨੇ ਕੀਤੀਆਂ। ਬਿਲਕੁਲ, ਹਾਂ। ਦੇਖੋ ਇਹ ਜਿਹੜੀ ਇਹ ਚੀਜ਼ ਪੜ੍ਹਦੇ ਹਾਂ ਆਪਾਂ ਕਿਤੇ, ਫੇਰ ਦੂਜੀ ਕਿਤਾਬ ਜਿਹੜੀ ਮੈਂ ਹੁਣੇ ਫਿਨਿਸ਼ ਕੀਤੀ ਥੋੜ੍ਹਾ ਚਿਰ ਪਹਿਲਾਂ, ਪ੍ਰਕਾਸ਼ਨਾ, ਪ੍ਰੋਫੈਸਰ ਪੂਰਨ ਸਿੰਘ ਦੀ, ਅਤੇ ਕਿਤਾਬਾਂ 'ਚ ਤੁਹਾਨੂੰ ਸਿਮਿਲੈਰਿਟੀਜ਼ ਦੇਖਣ ਨੂੰ ਮਿਲਦੀਆਂ ਨੇ, ਹੈ ਨਾ। ਪ੍ਰਕਾਸ਼ਨਾ ਸੀਗੀ ਵੀ ਉਹ ਬੁੱਧਿਸਟ ਪ੍ਰਿੰਸੈਸ ਦੀ ਕਹਾਣੀ ਸੀਗੀ, ਜਿੱਥੇ ਜਿਹੜਾ ਉਹਦਾ ਪਤੀ, ਜਿਹਦੇ ਨਾਲ ਉਹਦਾ ਵਿਆਹ ਹੋਣਾ ਪ੍ਰਿੰਸੈਸ ਦਾ, ਉਹਨੂੰ ਜਿਹੜਾ ਰਾਜਾ ਬਣਨ ਦਾ ਚਾਂਸ ਮਿਲਦਾ, ਉਹ ਕਹਿੰਦਾ ਨਹੀਂ, ਮੈਂ ਹਜੇ ਇਹਦੇ ਲਈ ਰੈਡੀ ਨਹੀਂ ਹੈਗਾ, ਹੈ ਨਾ। ਫਿਰ ਉਹ ਸੁਮੇਰ ਪਰਬਤ ਜਾਂਦਾ, ਉੱਥੇ ਰਹਿੰਦਾ, ਹੈ ਨਾ, ਅਤੇ ਉੱਥੇ ਕਿੰਨਾ ਚਿਰ ਰਹਿੰਦਾ, ਫਿਰ ਉਹ ਚੀਜ਼ਾਂ ਸਿੱਖਦਾ, ਆਪਦੀ ਭਗਤੀ ਕਰਦਾ, ਜਿਵੇਂ ਵੀ ਉਹ ਸਟੋਰੀ ਹੈ। ਉਵੇਂ ਦੇਖੋ ਇੱਥੇ ਹੈ, ਸ਼ੇਖ ਸਾਦੀ ਉੱਥੇ ਸ਼ਿਰਾਜ਼ ਨਹੀਂ ਰਿਹਾ, ਸ਼ਿਰਾਜ਼ ਤੋਂ ਫਿਰ ਚੱਲਿਆ। ਘੱਟੋ ਘੱਟ 25-30 ਸਾਲ ਦਾ ਸਫ਼ਰ ਹੈ ਇਹਨਾਂ ਦਾ, ਜਿਹੜਾ ਹੁਣ ਦਾ ਸਾਰਾ ਮਿਡਲ ਈਸਟ ਆਇਆ ਇਹਨਾਂ ਨੇ ਤੁਰ ਕੇ। ਬਗਦਾਦ ਮਦਰਸੇ 'ਚ ਪੜ੍ਹੇ ਨੇ ਕਿੰਨਾ ਚਿਰ, ਹੈ ਨਾ, ਅਤੇ ਫਿਰ ਹੁਣ ਦੇ ਤੁਰਕੀ, ਅਫਗਾਨਿਸਤਾਨ, ਜਿੰਨੇ ਉੱਧਰਲੇ ਮੁਲਕ ਨੇ, ਹਿੰਦੁਸਤਾਨ, ਹੈ ਨਾ, ਅਤੇ ਸੋਮਨਾਥ ਦੇ ਮੰਦਿਰ ਤੱਕ ਆਏ। ਫਿਰ ਇੱਥੋਂ ਵਾਪਸ ਹੁੰਦੇ ਹੋਏ ਲਾਹੌਰ ਤੋਂ ਇੱਧਰੋਂ ਵਾਪਸ ਗਏ ਨੇ। ਅਤੇ ਉਦੋਂ ਬਾਅਦ ਦੇ ਵਿੱਚ ਜਦੋਂ ਇੰਨਾ ਐਕਸਪੀਰੀਅੰਸ ਹੋ ਗਿਆ, ਫਿਰ ਕਿਤਾਬ ਲਿਖਣੀ ਸ਼ੁਰੂ ਕੀਤੀ। ਉਸੇ ਵੇਲੇ ਨਹੀਂ, ਬਾਅਦ ਦੇ ਵਿੱਚ। ਹਾਂ, ਫਿਰ ਜਦੋਂ ਕਿਤਾਬ ਲਿਖਣੀ ਸੀ, ਫਿਰ ਤਾਂ ਉੱਥੇ ਇਹ ਸੀਗਾ ਵੀ ਜਦੋਂ ਉਹਨਾਂ ਨੇ ਕਿਹਾ ਇਹਨਾਂ ਦੇ ਜਿਵੇਂ ਕਿਤਾਬ ਕਿੱਥੋਂ ਸ਼ੁਰੂ ਹੋਈ ਆ, ਹੈ ਨਾ। ਹਾਂਜੀ, ਆਪ ਦੱਸਿਆ ਉਹਨਾਂ ਨੇ ਉਹਦੇ ਵਿੱਚ ਵੀ ਕਿਉਂ ਮੈਂ ਲਿਖੀ ਆ। ਹਾਂਜੀ, ਆਪਦੇ ਦੋਸਤ ਨਾਲ ਜਿਹੜਾ ਉਹ ਗੱਲਬਾਤ ਕਰਦੇ ਸੀ। ਤਾਂ ਉਦੋਂ ਪਹਿਲਾਂ ਦੇਖੋ ਇਹਦੀਆਂ ਹੋਰ ਵੀ ਕਿਤਾਬਾਂ ਨੇ, ਗੁਲਿਸਤਾਨ, ਬੋਸਤਾਨ, ਗੁਲਿਸਤਾਨ ਦੇ ਬੋਸਤਾਨ ਬਹੁਤ ਜ਼ਿਆਦਾ ਫੇਮਸ ਹੋਈਆਂ। ਹਾਂਜੀ, ਆਪਾਂ ਗੁਲਿਸਤਾਨ ਦੀ ਗੱਲ ਕਰ ਰਹੇ ਹਾਂ। ਅੱਜ ਆਪਾਂ ਗੁਲਿਸਤਾਨ ਦੀ ਗੱਲ ਕਰ ਰਹੇ ਹਾਂ। ਕਰੀਮਾ, 5 ਮੰਜ਼ਿਲ, ਨਸੀਹਤਨਾਮਾ, ਹੈ ਨਾ, ਕਾਫੀ ਕਿਤਾਬਾਂ ਲਿਖੀਆਂ ਨੇ ਇਹਨਾਂ ਨੇ, ਹੈ ਨਾ। ਇਹਨਾਂ ਦੀ ਉਮਰ ਵੀ ਕਹਿੰਦੇ ਵੀ 102 ਸਾਲ ਦੇ ਨੇੜੇ ਤੇੜੇ ਆ, ਹੈ ਨਾ। ਅਤੇ ਇਹ ਕਹਿੰਦੇ ਵੀ ਜਦੋਂ ਇੱਕ ਆਪਦੇ ਮਿੱਤਰ ਨਾਲ ਕਹਿੰਦੇ ਮੈਂ ਬਾਗ ਵਿੱਚ ਗੇੜਾ ਕੱਢ ਰਿਹਾ ਸੀਗਾ, ਹਾਂਜੀ, ਹੈ ਨਾ, ਤਾਂ ਉਹ ਕਹਿੰਦਾ ਵੀ ਕਿਉਂ ਲਿਖੀ ਕਿਤਾਬ, ਉਹਦੇ ਬਾਰੇ ਦੱਸਿਆ ਇਹਨਾਂ ਨੇ ਭੂਮਿਕਾ। ਉਹ ਕਹਿੰਦੇ ਵੀ ਕੋਈ ਬੜਾ ਸੋਹਣਾ ਬਾਗ ਆ। ਉਹਦੇ ਮਿੱਤਰ ਨੇ ਕਹਿੰਦੇ ਮੈਨੇ ਇੰਨੀਆਂ ਸਿਫਤਾਂ ਕੀਤੀਆਂ ਵੀ ਦੇਖ ਕਿੰਨਾ ਸੋਹਣਾ ਬਾਗ, ਕਿੰਨੇ ਫੁੱਲ ਲੱਗੇ ਆ, ਅਤੇ ਵੀ ਕਿੰਨੀ ਸੋਹਣੀ ਖੁਸ਼ਬੂ ਆ ਰਹੀ ਆ, ਹੈ ਨਾ। ਅਤੇ ਕਹਿੰਦੇ ਮੈਂ ਪਹਿਲਾਂ ਸੁਣੀ ਗਿਆ ਉਹਦੀਆਂ ਗੱਲਾਂ, ਹੈ ਨਾ, ਅਤੇ ਫਿਰ ਕਹਿੰਦੇ ਵੀ ਜਦੋਂ ਮੈਨੂੰ ਲੱਗਿਆ ਵੀ, ਕਹਿੰਦੇ ਫਿਰ ਮੈਂ ਉਹਨੂੰ ਇਹ ਗੱਲ ਕਹੀ ਜਿਵੇਂ ਕਿਤਾਬ 'ਚ ਲਿਖਿਆ, ਕਹਿੰਦੇ ਵੀ ਜੋ ਵਸਤੂ ਚਿਰ ਸਥਾਈ ਨਹੀਂ, ਉਸ ਨਾਲ ਪਿਆਰ ਨਹੀਂ ਪਾਉਣਾ ਚਾਹੀਦਾ। ਉਹ ਕਹਿੰਦੇ ਵੀ ਕਹਿਣ ਦਾ ਮਤਲਬ ਵੀ ਇਹ ਫੁੱਲ ਤਾਂ ਇਹ ਐਵੇਂ ਨੇ, ਚਲੇ ਜਾਣੇ ਨੇ, ਝੜ ਜਾਣੇ ਆ, ਹੈ ਨਾ। ਅਤੇ ਫਿਰ ਕਹਿੰਦੇ ਉਹਨਾਂ ਨੇ ਇਹ ਕਿਹਾ ਵੀ ਮੈਂ ਇੱਕ ਪੁਸਤਕ ਲਿਖਾਂਗਾ, ਗੁਲਿਸਤਾਨ ਲਿਖਾਂਗਾ, ਜਿਸ ਦੇ ਵਰਕਿਆਂ ਨੂੰ ਪਤਝੜ ਮੌਸਮ ਨੂੰ ਵੀ ਨਸ਼ਟ ਕਰਨ ਦੀ ਹਿੰਮਤ ਨਹੀਂ ਪਵੇਗੀ। ਆਪਾਂ 750 ਸਾਲ ਬਾਅਦ ਗੱਲ ਕਰ ਰਹੇ ਹਾਂ। ਬਸ 750 ਚਿਰ ਸਥਾਈ, ਹਾਂ, ਚਿਰ ਸਥਾਈ, ਹੈ ਨਾ। ਅਤੇ
ਇਹ ਸੁਣ ਕੇ ਉਹ ਕਹਿੰਦਾ ਵੀ ਉਹਦੇ ਮਿੱਤਰ ਨੇ ਕਿਹਾ ਵੀ ਹਾਂ ਤੂੰ ਲਿਖ ਦੇਣੀ ਹੈ, ਕਿਉਂਕਿ ਤੂੰ ਜੋ ਗੱਲ ਕਹਿਣਾ ਉਹ ਤੂੰ ਕਰ ਦੇਣਾ। ਫਿਰ ਕਹਿੰਦੇ ਵੀ ਉਦੋਂ ਬਾਅਦ 1277 ਦੇ ਵਿੱਚ ਜਾ ਕੇ ਇਹ ਕਿਤਾਬ ਪੂਰੀ ਹੋਈ ਉਹਨਾਂ ਦੀ ਗੁਲਸਤਾਂ। ਹਾਂ ਤੇ ਹੁਣ ਇਹਦੇ ਦੇਖੋ 8 ਪਾਰਟ 8 ਚੈਪਟਰ ਨੇ, ਜਾਂ ਅੰਗਰੇਜ਼ੀ ਕਹਿ ਦਈਏ ਜਾਂ ਕਿਹੜੇ ਨੇ ਇਹ ਦੱਸੋ। ਦੇਖੋ ਪਹਿਲਾ ਜਿਹੜਾ ਹੈਗਾ ਉਹ ਹੈਗਾ ਬਾਦਸ਼ਾਹ ਦੇ ਸੁਭਾਅ ਬਾਰੇ, ਵੀ ਬਾਦਸ਼ਾਹ ਕਿਹੋ ਜਿਹੇ ਹੋਣੇ ਚਾਹੀਦੇ, ਠੀਕ ਲੀਡਰ ਕਿੱਦਾਂ ਦਾ ਹੋਵੇ। ਦੂਜਾ ਹੈਗਾ ਸਾਧੂ ਸੰਤਾਂ ਦੇ ਸੱਭਿਆਚਾਰ ਬਾਰੇ, ਵੀ ਸਾਧੂ ਸੰਤ ਕਿਹੋ ਜਿਹੇ ਹੁੰਦੇ, ਕਿੱਦਾਂ ਰਹਿੰਦੇ ਆ, ਕਿਵੇਂ ਰਹਿੰਦੇ ਆ, ਹਨਾ, ਕਿਹਨੂੰ ਸਾਧੂ ਕਹਿ ਸਕਦੇ ਆ। ਦੇਖੋ ਇਹ ਅੱਜ ਹਰੇਕ ਹੀ ਸੰਤ ਆਪਣੀ ਕਿਹਾ ਜਾਂਦਾ ਹੈ। ਹਾਂ ਤੇ ਤੀਜਾ ਹੈਗਾ ਸਬਰ ਸੰਤੋਖ ਦੀ ਉੱਚਤਾ ਬਾਰੇ, ਠੀਕ ਹੈ ਜੀ। ਚੌਥਾ ਹੈਗਾ ਚੁੱਪ ਰਹਿਣ ਦੇ ਲਾਭਾਂ ਤੇ ਗੁਣਾਂ ਬਾਰੇ, ਹੈ ਨਾ। ਇਹ ਮੇਰੇ ਜਾਣੀ ਕਿ ਫੇਵਰੇਟ ਚੈਪਟਰਾਂ ਚੋਂ ਇੱਕ ਆ ਜਾਂਦਾ ਇਸ ਕਿਤਾਬ ਦਾ। ਪੰਜਵਾਂ ਪਿਆਰ ਤੇ ਜਵਾਨੀ ਬਾਰੇ, ਛੇਵਾਂ ਬੁਢਾਪੇ ਤੇ ਕਮਜ਼ੋਰੀ ਬਾਰੇ, ਸੱਤਵਾਂ ਹੈਗਾ ਸਿੱਖਿਆ ਤੇ ਪ੍ਰਭਾਵ ਬਾਰੇ, ਤੇ ਅੱਠਵਾਂ ਹੈਗਾ ਸੰਗਤ ਦੇ ਫਲ ਤੇ ਬੁੱਧੀ ਬਾਰੇ। ਜੇ ਓਵਰਆਲ ਦੇਖਿਆ ਜਾਵੇ ਨਿਚੋੜ ਇਹ ਆ ਵੀ ਜਿੱਦਾਂ ਦਾ ਆਪਣਾ ਜੀਵਨ ਜਾਚ ਯੂਨੀਵਰਸਲ ਤਰੀਕੇ ਦੇ ਨਾਲ ਹੋਣਾ ਚਾਹੀਦਾ ਆ, ਤੇ ਇਹ ਫਿਰ ਉਹੀ ਆ ਯੂਨੀਵਰਸਲ ਹਿਊਮਨ ਵੈਲਿਊਜ਼, ਜੇ ਅੰਗਰੇਜ਼ੀ 'ਚ ਕਹਿਣਾ ਹੋਵੇ ਇਹਨਾਂ ਨੂੰ, ਵੀ ਮੋਰਲ ਐਥਿਕਸ। ਆਪਾਂ ਦੇਖੋ ਜਦੋਂ ਆਪਾਂ ਛੋਟੇ ਸੀਗੇ ਆਪਣੀਆਂ ਕਿਤਾਬਾਂ ਦੇ ਵਿੱਚ ਐਥਿਕਸ ਤੇ ਮੋਰਲ ਦਾ ਬੜੀਆਂ ਕਹਾਣੀਆਂ ਹੁੰਦੀਆਂ ਸੀ, ਉਹਨਾਂ ਤੋਂ ਕਈ ਕੁਛ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਸਿਖਾਇਆ ਜਾਂਦਾ, ਚਾਹੇ ਓਨੈਸਟੀ ਆ, ਇਮਾਨਦਾਰੀ ਆ, ਸੱਚੀ ਕਿੱਦਾਂ ਰਹਿਣਾ, ਮਿਹਨਤ ਕਿੱਦਾਂ ਕਰਨੀ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਆ। ਸੋ ਇਹ ਕਿਤਾਬ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੀ ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਹੈ। ਹਾਂਜੀ ਦੇਖੋ ਜਿਹੜੀ ਇਹ ਇੱਕ ਹੋਰ ਚੀਜ਼ ਨੋਟਿਸ ਕਰਨ ਵਾਲੀ ਹੈ ਵੀ ਜਦੋਂ ਉਹ ਆਪਣੇ ਵੀ ਇਹ ਗੱਲ ਬਹੁਤ ਪ੍ਰਚਲਿਤ ਆ ਵੀ ਕਿਤਾਬ ਲਿਖਣ ਤੋਂ ਜਾਂ ਵੱਡਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਂਦੇ ਜੀ। ਇੱਥੇ ਵੀ ਇਹਨਾਂ ਨੇ ਜਿਹੜਾ ਪਹਿਲਾਂ ਜਿਹੜੀ ਭੂਮਿਕਾ 'ਚ ਲਿਖਿਆ ਵੀ ਵਾਹਿਗੁਰੂ ਦੇ ਹੁਕਮ ਨਾਲ ਜਾਂ ਅੱਲਾ ਦੇ ਹੁਕਮ ਨਾਲ, ਵੀ ਮੈਂ ਰੱਬ ਦੇ ਹੁਕਮ ਨਾਲ ਇਹ ਕਿਤਾਬ ਲਿਖੀ ਹੈ, ਹੈ ਨਾ। ਸੋ ਉਦੋਂ ਬਾਅਦ 'ਚ ਫਿਰ ਉਹ ਜਦੋਂ ਪਹਿਲੇ ਚੈਪਟਰ ਦੀ ਗੱਲ ਕਰਦੇ, ਗੁਲਿਸਤਾਨ ਦੀ ਗੱਲ ਕਰਦੇ ਆ, ਹੈ ਨਾ। ਤੇ ਗੁਲਿਸਤਾਨ 'ਚ ਵੀ ਕਿਹੋ ਜਿਹਾ ਗੁਲਿਸਤਾਨ ਹੋਊਗਾ, ਤਾਂ ਉੱਥੇ ਜਿਹੜੀ ਇੱਕ ਆਹ ਛੋਟੀ ਜਿਹੀ ਕਹਾਣੀ ਹੈ ਮੈਂ ਤੁਹਾਨੂੰ ਦੱਸ ਦਾਂ, ਉਹ ਤੋਂ ਪਤਾ ਲੱਗ ਗਿਆ ਵੀ ਹੋਰ ਕਿਹੋ ਜਿਹੀਆਂ ਹੁੰਦੀਆਂ ਨੇ, ਹੈ ਨਾ। ਕਿੱਤਾ ਇੱਕ ਛੋਟਾ ਜਿਹਾ ਚੋ ਕਹਿੰਦਾ ਵੀ ਭਾਵੇਂ ਸਿਆਣਿਆਂ ਅੱਗੇ ਮੌਨ ਧਾਰਨਾ ਸਿਆਣਪ ਹੈ, ਵੀ ਸਿਆਣੇ ਬੰਦਾ ਜੇ ਕੋਈ ਬੋਲ ਰਿਹਾ ਤਾਂ ਉਹਦੇ ਮੂਹਰੇ ਚੁੱਪ ਰਹਿਣਾ ਸਿਆਣਪ ਹੈ, ਪਰ ਲੋੜ ਪੈਣ 'ਤੇ ਬੋਲਣ ਦਾ ਉਪਾਅ ਕਰਨਾ ਠੀਕ ਹੁੰਦਾ ਹੈ, ਪਰ ਲੋੜ ਜਿੱਥੇ ਪੈਂਦੀ ਉੱਥੇ ਬੋਲਣਾ ਵੀ ਚਾਹੀਦਾ, ਠੀਕ ਹੈ ਜੀ। ਉਹ ਕਹਿੰਦੇ ਅਕਲ ਲਈ 2 ਗੱਲਾਂ ਘਟੀਆ ਹਨ, ਸਹੀ ਨਹੀਂ ਹੈਗੀਆਂ ਅਕਲ ਲਈ 2 ਗੱਲਾਂ। ਕਿਹੜੀਆਂ ਨੇ ਉਹ? ਇੱਕ ਤਾਂ ਬੋਲਣ ਵੇਲੇ ਮੂੰਹ ਬੰਦ ਰੱਖਣਾ, ਜਦੋਂ ਬੋਲਣਾ ਉਹਦੀ ਚੁੱਪ ਕੀਤੇ ਰਹਿਣਾ, ਤੇ ਦੂਜੀ ਚੁੱਪ ਰਹਿਣ ਵੇਲੇ ਬੋਲਣਾ। ਬਿਲਕੁਲ। ਹੁਣ 800 ਸਾਲ ਪਹਿਲਾਂ ਉਹ ਗੱਲ ਕਹਿੰਦੇ ਆ ਵੀ ਭਾਈ ਉਹ ਜਿਹੀਆਂ ਦੇਖੋ ਆਪਾਂ ਨੂੰ ਕਹਾਣੀਆਂ ਸਿੱਖਿਆਵਾਂ ਆਪਾਂ ਪੜ੍ਹਦੇ ਰਹੇ ਹਾਂ, ਆਪਾਂ ਕਹਿੰਦੇ ਤੋਲ ਕੇ ਬੋਲੋ, ਹੈ ਨਾ, ਜਦ ਬੋਲਣ ਤੋਂ ਪਹਿਲਾਂ ਸੋਚੋ। ਬਿਲਕੁਲ। ਤੇ ਉਹ ਸਾਰੀਆਂ ਉਹ ਇਹੀ ਚੀਜ਼ਾਂ ਉੱਥੋਂ ਆਈਆਂ, ਕਿਉਂਕਿ ਆਪਾਂ ਸ਼ੇਅਰ ਕਰਦੇ ਸੀ ਬਹੁਤ ਕੁਛ। ਵੈਸੇ ਵੀ ਮੈਨੂੰ ਲੱਗਦਾ ਮਨੁੱਖੀ ਸੁਭਾਅ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ। ਹਾਂਜੀ। ਇਹ ਜਿਹੜੇ ਲੋਕਾਂ ਨੇ ਕਹ ਲਓ ਵੀ ਜਿਹੜੀਆਂ ਚੀਜ਼ਾਂ ਆਪਾਂ ਅਕਸਰ ਕਹਿ ਦਿੰਦੇ ਨਾ ਵੀ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਉਹ ਐਵੇਂ ਨਹੀਂ ਬਣ ਗਈਆਂ, ਵੀ ਸਦੀਆਂ ਪੁਰਾਣੀਆਂ ਜਿਹੜੀਆਂ ਗੱਲਾਂ ਐਵੇਂ ਨਹੀਂ ਬਣ ਗਈਆਂ। ਅਕਸਰ ਕੋਈ ਘੋਖ, ਕੋਈ ਐਕਸਪੀਰੀਅੰਸ ਦੇ ਵਿੱਚੋਂ ਹੀ ਇਹ ਨਿਕਲੀਆਂ ਜਿਹੜੀਆਂ ਹੁੰਦੀਆਂ। ਅਤੇ ਇਹ ਬਿਲਕੁਲ ਸਹੀ ਗੱਲ ਆ, ਕਿਸੇ ਵੀ ਮੌਕੇ ਇਹ ਗੱਲ ਢੁੱਕਦੀ ਆ ਵੀ ਹੁਣ ਇਹਨੂੰ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇਹਨੂੰ ਡਰਾਈਵ ਕਰ ਸਕਦੇ ਹਾਂ। ਬਿਲਕੁਲ। ਵੀ ਅੱਜ ਦੇ ਮਾਹੌਲ ਦੇ ਵਿੱਚ ਜੋ ਗਲਤ ਹੋ ਰਿਹਾ, ਜੇ ਉਸ ਦੇ ਉਲਟ ਤੁਸੀਂ ਨਹੀਂ ਬੋਲਦੇ ਫਿਰ ਉਹ ਅਕਲ ਵਾਲੀ ਗੱਲ ਨਹੀਂ। ਅਤੇ ਜੇ ਸਾਰਾ ਕੁਛ ਜਦੋਂ ਕੁਛ ਨਹੀਂ ਹੋ ਰਿਹਾ, ਅਤੇ ਜਦੋਂ ਤੁਸੀਂ ਉੱਦਾਂ ਰੌਲਾ ਪਾ ਕੇ ਬਹਿ ਜਾਓ ਤਾਂ ਵੀ ਮਾੜੀ ਗੱਲ। ਬਿਲਕੁਲ ਜੀ। ਦੇਖੋ ਹੁਣ ਇਹਦੇ 'ਚ ਜਦੋਂ ਬਾਦਸ਼ਾਹ ਦੇ ਸੁਭਾਅ ਬਾਰੇ ਪਹਿਲਾ ਚੈਪਟਰ ਆ, ਹੈ ਨਾ, ਉਹਦੇ 'ਚ ਇੱਕ ਕਹਾਣੀ ਲਿਖੀ ਹੈ, ਕਹਾਣੀ ਆਉਂਦੀ ਹੈ, ਚਲੋ ਆਪਾਂ ਸਾਰੀ ਨਹੀਂ ਪੜ੍ਹਦੇ, ਹੈ ਨਾ। ਅਤੇ ਉਹਦੇ 'ਚ ਕਹਿੰਦੇ ਵੀ ਇੱਕ ਬਾਦਸ਼ਾਹ ਨੇ ਕਿਸੇ ਨੂੰ ਬੰਦੇ ਨੂੰ ਕਹਿ ਤਾ ਵੀ ਤੈਨੂੰ ਫਾਂਸੀ ਦੀ ਹੁਕਮ ਹੈਗੀ ਆ, ਹੈ ਨਾ, ਹੁਕਮ ਦੇ। ਹਾਂ, ਉਹਨੇ ਕੋਈ ਗਲਤੀ ਕੀਤੀ ਉਹਨੇ, ਅਤੇ ਕਹਿੰਦੇ ਉਸਨੇ ਗੁੱਸੇ 'ਚ ਆਏ ਨੇ ਬੰਦੇ ਨੇ ਬਾਦਸ਼ਾਹ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਠੀਕ ਹੈ ਜੀ। ਅਤੇ ਉਹਦੇ ਨਾਲ ਉਹ ਕਹਿੰਦੇ ਵੀ ਫਿਰ ਉਹਦਾ ਕੀ ਮਤਲਬ ਨਿਕਲਿਆ, ਹੈ ਨਾ। ਕਹਿੰਦੇ ਉਹਨੇ ਜੋ ਕੁਛ ਆਇਆ ਉਹਨੇ ਜਿੰਨਾ ਜ਼ੋਰ ਲਾ ਸਕਦਾ ਸੀ ਲਾਇਆ ਬੰਦੇ ਨੇ। ਅਤੇ ਉਹ ਕਹਿੰਦੇ ਵੀ ਇਹਦੀ ਜਿਹੜੀ ਕਹਾਣੀ ਦੀ 1-2 ਨਿਕਲਦੇ, ਇੱਕ ਤਾਂ ਨਿਰਾਸ਼ਾ 'ਚ ਮਨੁੱਖ ਬਹੁਤ ਕੁਛ ਕਹਿਣ ਲੱਗ ਜਾਂਦਾ, ਠੀਕ ਹੈ। ਇੱਕ ਕਹਿੰਦੇ ਵੀ ਜਦੋਂ ਬੰਦੇ ਕੋਲ ਸਾਰੇ ਕੁਛ ਮੁੱਕ ਜਾਂਦਾ ਤਾਂ ਬੰਦਾ ਲੜਨ ਲੱਗ ਜਾਂਦਾ,
ਠੀਕ ਹੈ। ਉਹ ਕਹਿੰਦੇ ਜਦੋਂ ਬਚਣ ਦੇ ਸਾਰੇ ਉਪਾਅ ਖਤਮ ਹੋ ਜਾਂਦੇ ਹਨ ਤਾਂ ਤਲਵਾਰ ਚੁੱਕਣੀ ਜਾਇਜ਼ ਹੋ ਜਾਂਦੀ ਹੈ। ਹੁਣ ਦੇਖੋ ਇਹ ਸਿੱਖਿਆ ਜਿੱਥੇ ਆਪਾਂ ਕਹਿੰਦੇ ਹਾਂ ਵੀ ਬੰਦੇ ਕੋਲ ਹਥਿਆਰ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ, ਅੱਜ ਕੱਲ੍ਹ ਇਹ ਬੜੇ ਪ੍ਰਚਾਰ ਕੀਤਾ ਜਾਂਦਾ। ਹਾਂ, ਸੋ ਜੋ ਗੁਰੂ ਸਾਹਿਬ ਵੀ ਕਹਿੰਦੇ ਨੇ ਹੈ ਨਾ ਵੀ ਜਿੱਥੇ ਫਿਰ ਜ਼ੁਲਮ ਹੁੰਦਾ ਉੱਥੇ ਫਿਰ ਤਲਵਾਰ ਚਲਾ ਸਕਦੇ ਹਾਂ ਆਪਾਂ। ਹਾਂਜੀ, ਉਹੀ ਗੱਲ ਆ। ਉਹ ਉਸ ਗੱਲ ਨੂੰ ਕਹਿ ਲਓ ਵੀ ਪ੍ਰੋੜਤਾ ਹੀ ਕਰਦਾ ਹੈ ਗੱਲ। ਬਿਲਕੁਲ ਵੀ ਜ਼ੁਲਮ ਦੇ ਖਿਲਾਫ ਖੜਨਾ। ਬਿਲਕੁਲ। ਫਿਰ ਉਹਨੇ ਕਿਹਾ, ਚਲੋ ਕਹਾਣੀ ਆਪਾਂ ਸਾਰੀ ਨਹੀਂ ਪੜ੍ਹਦੇ ਪਰ ਇੱਕ ਲਾਈਨ ਪੜ੍ਹਨ ਵਾਲੀ ਜਿਹੜੀ ਕੀਤੀ ਹਾਈਲਾਈਟ, ਉਹ ਕਹਿੰਦੇ ਵੀ ਜਦੋਂ ਪਵਿੱਤਰ ਆਤਮਾ ਦੇ ਸਰੀਰ ਵਿੱਚੋਂ ਨਿਕਲਣ ਪਿੱਛੋਂ ਇਨਸਾਨ ਤਖ਼ਤ ਉੱਤੇ ਮਰ ਜਾਵੇ ਅਤੇ ਭਾਵੇਂ ਤਖ਼ਤੇ 'ਤੇ ਜਾਂ ਧਰਤੀ 'ਤੇ ਕੋਈ ਅੰਤਰ ਨਹੀਂ ਹੁੰਦਾ। ਕਰੀ ਜਦੋਂ ਕਹਿੰਦਾ ਵੀ ਪਵਿੱਤਰ ਆਤਮਾ ਦੇ ਸਰੀਰ ਵਿੱਚ ਨਿਕਲਣ ਪਿੱਛੋਂ, ਵੀ ਜਦੋਂ ਆਤਮਾ ਸਰੀਰ 'ਚੋਂ ਨਿਕਲ ਜਾਂਦੀ ਹੈ, ਬਿਲਕੁਲ ਠੀਕ ਹੈ, ਬੰਦਾ ਮਰ ਜਾਂਦਾ। ਫਿਰ ਕਹਿੰਦਾ ਉਹ ਚਾਹੇ ਤਖ਼ਤ 'ਤੇ ਮਰੇ, ਭਾਵੇਂ ਤਖ਼ਤੇ 'ਤੇ, ਚਾਹੇ ਤਖ਼ਤੇ 'ਤੇ ਮਰੇ ਅਤੇ ਚਾਹੇ ਧਰਤੀ 'ਤੇ, ਇੱਕ ਬਰਾਬਰ ਹੀ, ਇੱਕੋ ਬਰਾਬਰ ਮਰਿਆ ਹੀ ਆ। ਹਾਂ, ਸੋ ਬੰਦੇ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਹੁਣ ਇਹ ਬਾਦਸ਼ਾਹ ਦੇ ਸੁਭਾਅ ਬਾਰੇ ਉਹ ਬਾਦਸ਼ਾਹ ਨੂੰ ਸਮਝਾ ਰਿਹਾ ਵੀ ਇਹ ਭਾਈ ਜਿਹਨੇ ਬਾਦਸ਼ਾਹ ਬਣਨਾ ਉਹਨੂੰ ਇਹ ਗੱਲਾਂ ਜ਼ਰੂਰੀ ਹੈ, ਜਿਹਨੇ ਕਿਸੇ ਨੂੰ ਲੀਡ ਕਰਨਾ, ਵੀ ਕਦੋਂ ਤੂੰ ਲੜਨਾ, ਹਾਂ ਕਦੋਂ ਲੜਨਾ, ਜਾਂ ਬਈ ਜਦੋਂ ਬੰਦੇ ਦੂਜੇ ਦੇ ਕੋਲ ਸਾਰਾ ਕੁਝ ਮੁੱਕ ਜਾਂਦਾ ਤਾਂ ਉਹਨੇ ਹਥਿਆਰ ਚੱਕਣਾ ਅਤੇ ਤੇਰਾ ਵੀ ਫਰਜ਼ ਚੱਕਣਾ ਜੇ ਤੇਰੇ ਕੋਲ ਵੀ ਸਾਰੀਆਂ ਆਪਸ਼ਨ ਮੁੱਕ ਜਾਂਦੀਆਂ, ਜਾਂ ਜਦੋਂ ਬੰਦਾ ਮਰਦਾ ਉਹ ਫਿਰ ਸਾਰੇ ਬਰਾਬਰ ਹੀ ਆ, ਚਾਹੇ ਰਾਜਾ ਮਰਿਆ ਤਾਂ ਫਿਰ ਚਾਹੇ ਰੰਕ ਮਰਿਆ। ਸੋ ਇਹ ਗੱਲਾਂ ਯਾਦ ਰੱਖਣੀਆਂ ਨੇ ਰਾਜੇ ਨੇ। ਸੋ ਅਰਸ਼ਦੀਪ ਸਿੰਘ, ਇਸ ਦੇ ਉੱਤੇ ਆਪਾਂ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਅੱਜ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਜਿਹੜਾ ਇਸ ਪ੍ਰੋਗਰਾਮ ਅੱਜ ਦੀ ਕਿਤਾਬ ਦੇ ਬਾਰੇ ਗੱਲ ਕੀਤੀ ਆ। ਸੋ ਜਿਹੜੀ ਗੁਲਸਤਾਨ ਕਿਤਾਬ ਆ ਉਸ ਉੱਤੇ ਆਪਾਂ ਆਉਂਦੇ ਸਮੇਂ 'ਚ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ। ਪਰ ਆਪਾਂ ਇਹ ਜਿਹੜਾ ਦੱਸ ਜਾਈਏ ਵੀ ਬਾਦਸ਼ਾਹ ਦੇ ਸੁਭਾਅ ਬਾਰੇ ਹੋਰ ਵੀ ਬੜੀਆਂ ਗੱਲਾਂ ਇਸ ਦੇ ਵਿੱਚ ਲਿਖੀਆਂ ਆ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਹੋਰ ਵੀ ਕਈ ਕਹਾਣੀਆਂ ਇਸ ਦੇ ਵਿੱਚ ਲਿਖੀਆਂ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲ ਕਰਾਂਗੇ। ਜਿਹੜੇ ਸਾਨੂੰ ਲੱਗਦਾ ਆ ਵੀ ਤੁਹਾਡੇ ਨਾਲ ਜਿਹੜੀਆਂ ਉਹ ਅਸੀਂ ਸਾਂਝ ਪਾਈਏ ਉਹ ਆਪਾਂ ਜ਼ਰੂਰ ਕਰਾਂਗੇ। ਸੋ ਆਉਂਦੇ ਸਮਿਆਂ ਦੇ ਵਿੱਚ, ਆਉਂਦੇ ਪ੍ਰੋਗਰਾਮਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਕਿਤਾਬ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਦੇ ਰਹਾਂਗੇ, ਜਿੰਨੀ ਦੇਰ ਤੱਕ ਅਸੀਂ ਆਪਣੇ ਵੱਲੋਂ ਇਸ ਨੂੰ ਪੂਰਾ ਤੁਹਾਡੇ ਤੱਕ ਜਿਹੜਾ ਪਹੁੰਚਾ ਨਹੀਂ ਜਿਹੜਾ ਉਹ ਦਿੰਦੇ। ਅਤੇ ਫਿਰ ਆਉਂਦੇ ਸਮਿਆਂ 'ਚ ਇਸੇ ਤਰੀਕੇ ਨਾਲ ਆਪਾਂ ਕਿਤਾਬਾਂ ਨੂੰ, ਹੋਰ ਕਿਤਾਬਾਂ ਨੂੰ ਪੜ੍ਹ ਕੇ ਤੁਹਾਡੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਰਹਾਂਗੇ। ਅਰਸ਼ਦੀਪ ਸਿੰਘ, ਅੱਜ ਦੇ ਪ੍ਰੋਗਰਾਮ ਦੇ ਲਈ ਧੰਨਵਾਦ। ਅੱਜ ਦਾ ਪਲੇਠਾ ਪ੍ਰੋਗਰਾਮ ਆ ਅਤੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਗਿਆ, ਗੁਰੂ ਮਹਾਰਾਜ ਬਲ ਬਖਸ਼ਣ ਵੀ ਆਪਾਂ ਇੱਦਾਂ ਕਰਦੇ ਰਹਿ ਸਕੀਏ। ਅਤੇ ਜਿਹੜੇ ਸਾਡੇ ਸਰੋਤੇ ਅਤੇ ਦਰਸ਼ਕ ਆ ਉਹ ਵੀ ਜ਼ਰੂਰ ਆਪਣੀ ਫੀਡਬੈਕ ਇਸ ਦੇ ਬਾਰੇ ਜ਼ਰੂਰ ਦਿਓ। ਆਪਣੀ ਜਿਹੜੀ ਆ ਚਾਹੇ ਆਲੋਚਨਾ ਹੈ ਅਤੇ ਚਾਹੇ ਕੋਈ ਚੰਗੀ ਚੀਜ਼ ਆ, ਜ਼ਰੂਰ ਦੱਸਿਓ ਕਿੱਦਾਂ ਆਪਾਂ ਇਸ ਨੂੰ ਹੋਰ ਅੱਗੇ ਬਿਹਤਰ ਬਣਾ ਕੇ ਤੁਹਾਡੇ ਲਈ ਪੇਸ਼ ਕਰ ਸਕਦੇ ਹਾਂ। ਲੈਂਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।